ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 26 ਮਈ ਦਿਨ ਵੀਰਵਾਰ ਤੇ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਜੇਕਰ ਤੁਸੀਂ AARP ਦੇ ਮੈਂਬਰ ਹੋ, ਤੁਹਾਡਾ ਰੈਕਡ ਕਲੀਨ ਅਤੇ ਇਹ ਤੁਹਾਡੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30% ਤੱਕ ਦਾ ਡਿਸਕਾਊਂਟ ਤੁਹਾਨੂੰ ਦਵਾ ਸਕਦੇ ਨੇ। ਉਸ ਦੇ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਆਫਿਸ 'ਚ ਕਾਲ ਕਰ ਸਕਦੇ ਹੋ 4082722500 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਪੁਲਿਸ ਨੇ ਗੈਂਗਸਟਰ ਮਾਰਨ ਦਾ ਦਾਅਵਾ ਕੀਤਾ, ਘਰਦਿਆਂ ਨੇ ਆਖਿਆ ਵੀ ਫਰਜ਼ੀ ਮੁਕਾਬਲਾ। ਇਹ ਇੱਕ ਨਵਾਂ ਸਿਆਪਾ ਹੈ ਪੁਲਿਸ ਦਾ, ਜਿਹੜਾ ਵੈਸੇ ਤੇ ਇਹਨਾਂ ਦਾ ਸਿਆਪਾ ਕਦੇ ਮੁੱਕਦਾ ਹੀ ਨਹੀਂ, ਕੋਈ ਨਾ ਕੋਈ ਪਿਆ ਹੀ ਰਹਿੰਦਾ। ਇਹ ਨਵਾਂ ਪਿਆ ਹੈ ਅੱਜ। ਗੱਲ ਇਸ ਤਰ੍ਹਾਂ ਆ ਕਿ ਬਠਿੰਡੇ ਤੋਂ ਕੋਈ ਜੀਦਾ ਪਿੰਡ ਹੈ, ਜੀਦੇ ਪਿੰਡ ਤੋਂ ਕੋਈ ਨੌਜਵਾਨ ਹੈ ਜਿਹੜਾ ਉਹ ਥਾਂਦੇਵਾਲ ਪਿੰਡ ਹੈ ਮੁਕਤਸਰ ਜ਼ਿਲ੍ਹੇ 'ਚ, ਉੱਥੇ ਆ ਰਿਹਾ ਸੀ ਆਪਣੇ ਸਹੁਰਿਆਂ ਤੋਂ, ਤੇ ਰਸਤੇ ਦੇ ਵਿੱਚ ਜਿਹੜੀ ਘਟਨਾ ਘਟੀ ਹੈ। ਪੁਲਿਸ ਕਹਿੰਦੀ ਹੈ ਕਿ ਇਹ ਮੁੱਠਭੇੜ ਹੋਈ ਹੈ ਜੀ, ਹੁਣ ਫਰਜ਼ੀ ਮੁਕਾਬਲਾ ਵੀ ਦੱਸਿਆ ਜਾ ਰਿਹਾ। ਪੁਲਿਸ ਕਹਿੰਦੀ ਹੈ ਕਿ ਇਹ ਮੁੱਠਭੇੜ ਸੀ, ਦਵੱਲੀ ਗੋਲੀ ਸੀ, ਇਹਨੂੰ ਰੋਕਿਆ ਗਿਆ, ਇਹਨੇ ਅੱਗੋਂ ਗੋਲੀ ਚਲਾ ਦਿੱਤੀ। ਹੁਣ ਸਵਾਲ ਬੜੇ ਇਸ ਕਹਾਣੀ ਤੇ ਉੱਠ ਰਹੇ ਆ। ਉਹਦੇ ਮਾਪੇ ਕਹਿੰਦੇ ਆ ਕਿ ਇਹੋ ਜਿਹੀ ਕੋਈ ਗੱਲ ਹੀ ਨਹੀਂ, ਕੋਈ ਬਾਤ ਹੀ ਨਹੀਂ, ਮੁੰਡਾ ਸਾਡਾ ਸਾਊ ਸੀ, ਕਦੇ ਇਹੋ ਜਿਹੀਆਂ ਗਤੀਵਿਧੀਆਂ 'ਚ ਆਇਆ ਨਹੀਂ। ਇਹਨਾਂ ਨੇ ਪਹਿਲਾਂ ਕਹਿ ਦਿੱਤਾ ਜੀ ਇਹ ਗੈਂਗਸਟਰ ਆ, ਮੁੜ ਕੇ ਹੁਣ ਇਹਨਾਂ ਨੂੰ ਇਹਦੇ ਖਿਲਾਫ ਕੋਈ ਸ਼ਿਕਾਇਤ ਨਹੀਂ ਲੱਭ ਰਹੀ। ਆਪ ਪੁਲਿਸ ਵਾਲੇ ਮੰਨੇ ਕਿ ਇਹਦਾ ਕੋਈ ਕੇਸ ਨਹੀਂ ਸੀ ਚੱਲਦਾ। ਹੁਣ ਜਿਹਦਾ ਕੋਈ ਕੇਸ ਨਹੀਂ ਸੀ ਚੱਲਦਾ ਉਹ ਗੈਂਗਸਟਰ ਕਿੱਧਰੋਂ ਆ ਗਿਆ। ਦੂਜੀ ਗੱਲ, ਜਦੋਂ ਇਹ ਘਟਨਾ ਵਾਪਰੀ ਹੈ ਤੇ ਉੱਥੋਂ ਬਾਅਦ ਇੱਕ ਜਦੋਂ ਰੌਲਾ ਚੱਲਿਆ, ਸਫਾਈਆਂ ਆਈਆਂ ਜਦੋਂ ਪੁਲਿਸ ਵਾਲੀਆਂ, ਉਹ ਵੀ ਸ਼ੱਕੀ ਹੈ। ਜਿਹੜਾ ਥਾਣੇਦਾਰ ਇਸ ਗੱਡੀ ਤੇ ਗੋਲੀਆਂ ਚਲਾ ਰਿਹਾ ਹੈ, ਉਹ ਜਿਹੜੀ ਗੱਡੀ ਲੈ ਕੇ ਉਹਨੂੰ ਘੇਰਾ ਪਾ ਰਿਹਾ, ਉਹ ਨਿੱਜੀ ਗੱਡੀ ਹੈ, ਪੁਲਿਸ ਦੀ ਗੱਡੀ ਨਹੀਂ। ਉਹ ਹੁਣ ਸਵਾਲ ਇਹ ਉੱਠਦਾ ਹੈ ਕਿ ਨਿੱਜੀ ਗੱਡੀ 'ਚ ਆ ਕੇ, ਔਰ ਦੂਜੀ ਗੱਲ ਕਿ ਪੁਲਿਸ ਨੇ ਕਹਾਣੀ ਬਣਾਈ ਹੈ ਜੀ ਕਿ ਜਦੋਂ ਗੋਲੀ ਵੱਜੀ ਇਹਦੇ ਨਾਲ ਦੇ ਨੂੰ ਚੁੱਕ ਕੇ ਲੈ ਗਏ। ਹੁਣ ਸਿੰਗਲ ਸੜਕ ਹੈ ਜੀ, ਜੇ ਤੁਸੀਂ ਗੋਲੀ ਮਾਰ ਕੇ ਉਹਨੂੰ ਡੇਗ ਸਕਦੇ ਹੋ ਤੇ ਤੁਹਾਡੇ ਕੋਲੋਂ ਸਿੰਗਲ ਸੜਕ ਤੋਂ ਚੁੱਕ ਕੇ ਲੈ ਗਏ, ਕਮਾਲ ਦੀ ਗੱਲ ਹੈ। ਇਹ ਪੁਲਿਸ ਦੀਆਂ ਜਿਹੜੀਆਂ ਤਰਕ ਦਲੀਲਾਂ ਉਹ ਆਪਣੇ ਆਪ ਹੀ ਸ਼ੱਕੀ ਬਣੀ ਜਾਂਦੀਆਂ। ਉੱਥੋਂ ਕੋਈ ਮਜ਼ਦੂਰ ਲੰਘਦਾ ਪਿਆ ਸੀ ਉਸ ਸੜਕ ਤੋਂ, ਉਹ ਕਹਿੰਦਾ ਕਿ ਮੇਰੇ ਕੋਲੋਂ ਇਹ ਜਿਹੜੀ ਕਾਰ ਲੰਘੀ ਹੈ, ਅੱਗੇ ਜਾ ਕੇ ਕਾਰ ਰੁਕੀ ਹੈ ਤੇ ਕਹਿੰਦਾ ਜੱਫਿਓ ਜੱਫੀ ਹੋਣ ਦੀ ਮੈਨੂੰ ਆਵਾਜ਼ ਸੁਣਾਈ ਦਿੱਤੀ ਹੈ ਕਿਉਂਕਿ ਹਨੇਰਾ ਸੀ, ਤੇ ਕਹਿੰਦਾ ਮੁੜ ਕੇ ਗੋਲੀਆਂ ਚੱਲੀਆਂ, ਮੈਂ ਤੇ ਮੋਟਰਸਾਈਕਲ ਆਪਦਾ ਛੱਡ ਕੇ ਭੱਜ ਗਿਆ। ਇਹਦਾ ਮਤਲਬ ਕਿ ਇਹ ਵਾਰਦਾਤ ਹੋਣ ਤੋਂ ਪਹਿਲਾਂ ਜੱਫਿਓ ਜੱਫੀ ਹੋਇਆ, ਇੱਕ ਆਈ ਵਿਟਨੈਸ ਐਸਾ ਕਹਿ ਰਿਹਾ। ਦੂਜੀ ਗੱਲ, ਇੱਥੋਂ ਥੋੜੀ ਦੂਰ ਹੀ ਅੱਜ ਫਰੀਦਕੋਟ ਦੇ ਵਿੱਚ ਇੱਕ ਚਾਨਣਾ ਹੋਰ ਚਾੜ ਦਿੱਤਾ। ਫਰੀਦਕੋਟ ਦੇ ਵਿੱਚ ਇਹਨਾਂ ਨੇ ਨਾਕੇ ਲਾਏ ਹੋਏ ਸਨ, ਸਿਵਲ ਵਰਦੀ 'ਚ ਕੋਈ ਗੈਂਗਸਟਰ ਆਉਣਾ, ਕਿਉਂਕਿ ਅੱਜ ਕੱਲ੍ਹ ਸਖਤਾਈਆਂ ਹੋਈਆਂ ਨੇ। ਇਹਨਾਂ ਨੂੰ ਇਹ ਹੈ ਕਿ ਹੁਣ 2-4 ਦਿਨਾਂ 'ਚ ਸਾਰੇ ਗੈਂਗਸਟਰ ਹੈ ਜਿਹੜੇ ਪੱਕੇ ਭਾਂਡੇ ਪਾ ਦੇਈਏ। ਉੱਥੇ 2 ਸ਼ਰਾਬੀ ਲੰਘੇ ਜਾਂਦੇ ਸਨ, ਕਿਤੇ ਉਹਨਾਂ ਨੇ ਪੀਤੀ ਖਾਧੀ ਸੀ, ਇਹ ਉਹਨਾਂ ਦੇ ਪਿੱਛੇ ਲੱਗ ਤੁਰਿਆ, ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ। 2 ਜਣੇ ਐਵੇਂ, ਹੁਣ ਉਹਨਾਂ ਨੂੰ ਪਤਾ ਨਹੀਂ ਚੁੱਕ ਕੇ ਕਿਹੜੇ ਹਸਪਤਾਲ 'ਚ ਦਾਖਲ ਕਰਾਇਆ। ਹੁਣ ਪੁਲਿਸ ਨੂੰ ਉੱਥੇ ਵੀ ਕੋਈ ਗੱਲ ਨਹੀਂ ਔੜਦੀ ਪਈ ਕਿ ਇਹਨਾਂ ਨੂੰ ਨਿਰਦੋਸ਼ਾਂ ਨੂੰ ਤੁਸੀਂ ਕਾਹਤੋਂ ਭੁੰਨ ਦਿੱਤਾ। ਆਖੇ ਜੀ ਅਸੀਂ ਦਵਿੰਦਰ ਬੰਬੀਆ ਲੱਭਦੇ ਸਾਂ, ਗੈਂਗਸਟਰ। ਉਹ ਦਵਿੰਦਰ ਬੰਬੀਆ ਲੱਭਦੇ ਅਗਲਿਆਂ ਦੇ ਘਰ ਜਿਹੜਾ ਉਹ ਇਹਨਾਂ ਨੇ ਸੱਥਰ ਵਿਛਾ ਦੇਣਾ ਸੀਗਾ। ਸੋ ਇਹ ਪੁਲਿਸ ਹੁਣ ਕੀ ਕਰਦੀ ਪਈ ਹੈ, ਸਮਝ ਤੋਂ ਬਾਹਰ ਦੀਆਂ ਗੱਲਾਂ ਨੇ। ਅੱਜ ਹੀ ਇਹਨਾਂ ਨੇ ਦਾਅਵਾ ਕਰ ਦਿੱਤਾ ਜੀ 2 ਅੱਤਵਾਦੀ ਫੜ ਲਏ। ਇੱਕ ਨੂੰ ਦੋਸ਼ ਇਹ ਦਿੱਤਾ ਆ ਕਿ ਇਹਨੇ ਫੇਸਬੁੱਕ ਤੇ ਭਰਤੀ ਸ਼ੁਰੂ ਕੀਤੀ ਹੋਈ ਸੀ ਕਿ ਇਹ ਬੱਬਰਾਂ ਲਈ ਭਰਤੀ ਕਰਦਾ ਸੀ। ਇੱਕ ਹੋਰ ਹੈ ਕੈਨੇਡਾ ਦਾ PR ਮਨਦੀਪ ਸਿੰਘ ਲੁਧਿਆਣੇ ਤੋਂ, ਉਹਨੂੰ ਗ੍ਰਿਫਤਾਰ ਕੀਤਾ। ਹੁਣ ਸਵਾਲ ਇਹ ਉੱਠਦਾ ਹੈ ਕਿ ਜੇ ਤੁਸੀਂ ਫੇਸਬੁੱਕ ਤੱਕ ਪਹੁੰਚ ਸਕਦੇ ਹੋ, ਅਗਲੇ ਦੇ ਮੋਬਾਈਲ ਲੈਪਟਾਪ ਤੱਕ ਪਹੁੰਚ ਸਕਦੇ ਹੋ ਕਿ ਕੀ ਕਰਦਾ ਪਿਆ, ਤੇ ਜਦੋਂ ਗੈਂਗਸਟਰ ਏਡੀਆਂ ਵੱਡੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ, ਜਦੋਂ ਏਡੀਆਂ ਲੱਖਾਂ ਦੀਆਂ ਲੁੱਟਾਂ ਕਰਦੇ ਆ, ਉਦੋਂ ਤੁਹਾਨੂੰ ਕਿਉਂ ਨਹੀਂ ਪਤਾ ਲੱਗਦਾ ਕਿ ਫਲਾਣਾ ਬੰਦਾ ਇਹੋ ਜਿਹੀ ਯੋਜਨਾ ਬਣਾ ਰਿਹਾ। ਤੇ ਪੁਲਿਸ ਦੀਆਂ ਕਹਾਣੀਆਂ ਸਾਰੀਆਂ ਸ਼ੱਕੀ ਨੇ, ਔਰ ਸ਼ੱਕੀ ਤੇ ਹੁਣ ਪਿੱਛੇ ਜਿਹੜੀ ਲੜਕੀ ਮਰੀ ਹੈ ਥਾਣੇ ਦੇ ਵਿੱਚ, ਉਹ ਵੀ ਸ਼ੱਕੀ ਹੈ। ਇੱਕ ਪੁਲਿਸ ਦੀਆਂ ਕਹਾਣੀਆਂ ਦੀ ਇੱਕ ਮਿਸਾਲ ਮੈਂ ਜਾਂਦੇ ਤੁਹਾਨੂੰ ਹੋਰ ਦੇ ਜਾ। ਦਸੰਬਰ ਦੀ ਘਟਨਾ ਸ਼ੇਰਪੁਰ ਦੀ।
ਉੱਥੋਂ ਸ਼ੇਰਪੁਰ ਤੋਂ ਕੋਈ ਕਾਰੋਬਾਰੀ ਭਰਾ ਸਨ, ਦੋਨੇ ਸਕੇ ਕਾਰ ਲਈ ਜਾਂਦੇ ਸਨ ਆਪਣਾ ਜਿਹੜਾ ਦੁਕਾਨ ਦਾ ਬੰਦ ਕਰਕੇ ਸਾਰਾ ਕਾਰੋਬਾਰ। ਤੇ ਰਸਤੇ ਦੇ ਵਿੱਚ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਹੱਥ ਕੀਤਾ, ਹਨੇਰਾ ਸੀ, ਕਿਤੇ ਉਹਨਾਂ ਨੇ ਵੇਖਿਆ ਨਹੀਂ, ਉਹਨਾਂ ਨੇ ਪਿੱਛੇ ਗੱਡੀ ਲਾ ਕੇ ਦੋਨਾਂ ਤੇ ਗੋਲੀਆਂ ਚਲਾ ਦਿੱਤੀਆਂ। ਉਹ ਚੰਗੀ ਕਿਸਮਤ ਦੋਵੇਂ ਹੀ ਬਚ ਗਏ, ਬਚੇ ਜਾ ਕੇ ਲੁਧਿਆਣੇ ਬਚ ਗਏ ਉਸ ਤਰ੍ਹਾਂ। ਤੇ ਇਹ ਪੁਲਿਸ ਵਾਲਿਆਂ ਨੇ ਕੀ ਕੀਤਾ ਜੀ, ਪੁਲਿਸ ਵਾਲੇ ਉਹਨਾਂ ਦੇ ਕੋਲ ਚਲੇ ਗਏ, ਉਹਨਾਂ ਨੇ ਹਾਲ ਦਵਾਈ ਦਿੱਤੀ। ਇਹਨਾਂ ਨੇ ਪਹਿਲਾਂ ਧਮਾ ਦਿੱਤਾ ਜੀ ਗੈਂਗਸਟਰ ਸੀ, ਗੈਂਗਸਟਰ ਸੀ। ਜਦੋਂ ਉੱਥੇ ਤੜਕੇ ਦਿਨ ਚੜਿਆ, ਉਹ ਕਹਿੰਦੇ ਤੇ ਕਾਰੋਬਾਰੀ ਭਰਾ ਹੈ, ਦੋਨੇ ਇਸੇ ਵੇਲੇ ਆਪਣੀ ਦੁਕਾਨ ਹੈ ਜਿਹੜੀ ਵਧਾ ਕੇ ਜਾਂਦੇ ਆ। ਤੇ ਪੁਲਿਸ ਵਾਲੇ ਜਾ ਕੇ ਉੱਥੇ ਕਹਿੰਦੇ ਭਾਈ ਰਾਜੀਨਾਮਾ ਕਰ ਲਓ। ਉਹ ਕਹਿੰਦੇ ਕਿਉਂ, ਅਸੀਂ ਕੇਸ ਕਰਨਾ, ਰਾਜੀਨਾਮਾ ਕਿਉਂ ਕਰ ਲਈਏ? ਉਹ ਕਹਿੰਦੇ ਕਿਉਂਕਿ ਜਿਹੜੀ ਪੁਲਿਸ ਪਾਰਟੀ ਨੇ ਤੁਹਾਡੇ ਤੇ ਗੋਲੀ ਚਲਾਈ ਉਹ ਸਾਨੂੰ ਲੱਭਦੀ ਨਹੀਂ ਪਈ, ਉਹ ਆਤਿਸ਼ਾਤੀ ਹੈ। ਦੇਖੋ ਜੀ, ਇਹ ਪੁਲਿਸ ਦੀ ਤਰਕ ਦਲੀਲ ਹੈ ਕਿ ਇੱਕ ਤੁਸੀਂ ਸਿੱਧੇ ਰੂਪ ਦੇ ਵਿੱਚ ਕਿਸੇ ਨਿਰਦੋਸ਼ ਨੂੰ ਨਿਸ਼ਾਨਾ ਬਣਾਉਣੇ, ਉਤੋਂ ਕਹਿੰਦੇ ਨੇ ਸਾਨੂੰ ਪੁਲਿਸ ਪਾਰਟੀ ਨਹੀਂ ਲੱਭਦੀ। ਇਹੋ ਜਿਹੀਆਂ ਕਹਾਣੀਆਂ ਇਹ ਕੱਢਦੇ ਆ। ਜੀ 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 ਬਿਲਕੁਲ ਜੀ, ਇਹ ਪੁਲਿਸ ਦੀ ਕਾਰਵਾਈ ਦਾ ਤੇ ਇਦਾਂ ਹੀ ਹੈ ਹਾਲਾਤ। ਤੇ ਇਸੇ ਚੀਜ਼ ਦੇ ਨਾਲ ਜੇ ਆਪਾਂ ਜੋੜ ਕੇ ਦੇਖ ਲਈਏ ਵੀ ਭਾਈ ਭੁਪਿੰਦਰ ਸਿੰਘ ਹੁਣਾਂ ਦਾ ਭੋਗ ਪਿਆ ਪੰਥਕ ਇਕੱਠ ਦੇ ਉੱਤੇ, ਢੱਡਰੀਆਂ ਵਾਲਿਆਂ ਹੁਣਾਂ ਨੇ CBI ਦੀ ਜਾਂਚ ਦੀ ਮੰਗ ਕੀਤੀ ਆ। ਦੇਖੋ ਜੀ, ਪੰਜਾਬ ਪੁਲਿਸ ਦਾ ਹਾਲ ਇਹ ਹੈ ਕਿ ਨਾ ਤੇ ਹਰਨਾਮ ਸਿੰਘ ਧੁੰਮਾ ਜਿਹੜਾ ਉਹ ਯਕੀਨ ਕਰਦਾ ਪਿਆ ਪੁਲਿਸ ਤੇ, ਨਾ ਹੀ ਰਣਜੀਤ ਸਿੰਘ ਢੱਡਰੀਆਂ ਯਕੀਨ ਕਰਦਾ ਪਿਆ। ਉਹ ਕਹਿੰਦਾ ਜੀ CBI ਜਾਂਚ ਕਰਵਾਓ, ਤੇ ਹਰਨਾਮ ਸਿੰਘ ਧੁੰਮਾ ਕਹਿੰਦਾ ਜੀ ਸਾਡੇ ਨਾਲ ਧੱਕਾ ਹੋ ਰਿਹਾ, ਇਹ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਫੜਦੇ ਨਹੀਂ ਕਿਉਂਕਿ ਗੋਲੀਆਂ ਉਹਨਾਂ ਨੇ ਵੀ ਚਲਾਈਆਂ। ਸੋ ਇਹ ਅੱਜ ਜਿਹੜਾ ਆ ਬਰਾਬਰ ਹੀ ਚੱਲਿਆ ਆ ਸਾਰਾ ਕੰਮ। ਭੋਗ ਪਏ ਨੇ ਭਾਈ ਭੁਪਿੰਦਰ ਸਿੰਘ ਹੋਰਾਂ ਦੇ, ਜਿਹੜੇ ਕਤਲ ਹੋ ਗਏ ਸਨ ਇਸ ਹਮਲੇ ਦੇ ਵਿੱਚ। ਉੱਥੇ ਵਿਸ਼ਾਲ ਇਕੱਠ ਸੀ, ਤੇ ਦੂਜੇ ਪਾਸੇ ਹਰਨਾਮ ਸਿੰਘ ਧੁੰਮਾ ਨੇ ਉੱਥੇ ਆਪਣੇ ਜਿਹੜੇ ਸੱਜੇ ਖੱਬੇ ਵਾਲੇ ਉਹ ਸੱਦੇ ਹੋਏ ਸਨ। ਉਹਨਾਂ ਨੇ ਉੱਥੇ ਮੀਟਿੰਗ ਸੱਦੀ ਸੀ ਕਿ ਪੰਥਕ ਜਥੇਬੰਦੀਆਂ ਜੁੜੀਆਂ। ਹਾਲਾਂਕਿ ਪੰਥਕ ਜਥੇਬੰਦੀਆਂ ਜਿਹੋ ਜਿਹੀਆਂ ਆਈਆਂ ਸੀ ਉਹ ਫੋਟੋ 'ਚ ਦੇਖ ਹੀ ਰਹੀਆਂ ਸੀ ਕਿੰਨੀਆਂ ਕੁ ਆਈਆਂ, ਕਿਉਂਕਿ ਇੱਧਰ ਇਕੱਠ ਤੇ ਉੱਧਰ ਇਕੱਠ ਦਾ ਬੜਾ ਫਰਕ ਨਜ਼ਰ ਆ ਰਿਹਾ ਸੀ। ਦੂਜੇ ਪਾਸੇ ਉਹਨੇ ਵੀ ਅਕਾਲ ਤਖਤ ਦੇ ਜਥੇਦਾਰ ਨੂੰ ਨਿਸ਼ਾਨਾ ਬਣਾ ਕੱਤਿਆ, ਤੇ ਉਹਨੇ ਵੀ ਬਣਾ ਕੱਤਿਆ। ਉਹ ਕਹਿੰਦਾ ਜੀ ਜਿਹੜਾ ਅਕਾਲ ਤਖਤ ਦਾ ਜਥੇਦਾਰ ਆ ਹਰਨਾਮ ਸਿੰਘ ਧੁੰਮਾ, ਕਹਿੰਦਾ ਕਿ ਅਕਾਲ ਤਖਤ ਦਾ ਜਥੇਦਾਰ ਹੈ ਜਿਹੜਾ, ਇਹਨੇ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਨਾਕਾਮ ਰਿਹਾ। ਜੇ ਇਹੋ ਜਿਹਾ ਕਰ ਲੈਂਦਾ ਤੇ ਜੇ ਪਹਿਲਾਂ ਇਹੋ ਜਿਹਾ ਤਹੀਆ ਕਰ ਲੈਂਦਾ, ਇੱਥੋਂ ਤੱਕ ਨੌਬਤ ਨਹੀਂ ਆਉਣੀ ਸੀ। ਫਿਰ ਇੱਥੋਂ ਤੱਕ ਹਰਨਾਮ ਸਿੰਘ ਧੁੰਮਾ ਆ ਗਿਆ, ਕਹਿੰਦਾ ਕਿ ਢੱਡਰੀਆਂ ਵਾਲੇ ਨੂੰ ਆਪਣੀ ਗਲਤੀ ਦੀ ਮਾਫੀ ਮੰਗਣੀ ਚਾਹੀਦੀ ਹੈ। ਜੇ ਮਾਫੀ ਮੰਗ ਲੇ ਤੇ ਗਾਂ ਅਸੀਂ ਅਗਲੀ ਕਾਰਵਾਈ ਤੇ ਵਿਚਾਰ ਕਰ ਸਕਦੇ ਹਾਂ। ਦੇਖੋ ਕਿਹੜੇ ਟੇਸ਼ਨ ਤੋਂ ਬੋਲਦਾ ਪਿਆ ਹਰਨਾਮ ਸਿੰਘ ਧੁੰਮਾ। ਉਹ ਕਹਿੰਦਾ ਕਿ ਮਾਫੀ ਮੰਗ ਲਵੇ, ਫਿਰ ਅਗਲੀ ਕਾਰਵਾਈ ਤੇ ਅਸੀਂ ਵਿਚਾਰ ਕਰ ਸਕਦੇ। ਇਹਦਾ ਮਤਲਬ ਕਿ ਕਾਰਵਾਈ ਹਾਲੇ ਹੋਰ ਰੱਖੀ ਬੈਠੇ ਸੰਭਾਲ ਕੇ। ਸੋ ਇਹੋ ਜਿਹੇ ਤਰਕ ਦਲੀਲਾਂ ਦੇ ਰਹੇ ਆ। ਦੂਜੇ ਪਾਸੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਤਾਂ ਸਾਫ਼ ਹੀ ਕਹਿ ਦਿੱਤਾ। ਉਹ ਕਹਿੰਦੇ ਜੀ ਕਿ ਅਸੀਂ ਅਕਾਲ ਤਖਤ ਦੇ ਜਥੇਦਾਰ ਨੂੰ ਜਥੇਦਾਰ ਮੰਨਦੇ ਹੀ ਨਹੀਂ, ਕਿਉਂਕਿ ਇਹਨਾਂ ਨੂੰ ਕੌਮ ਨੇ ਨਕਾਰਿਆ ਹੋਇਆ। ਹੁਣ ਇੱਥੇ ਵੀ ਇੱਕ ਸਵਾਲ ਖੜਾ ਹੋ ਜਾਂਦਾ ਕਿ ਜੇਕਰ ਤੁਸੀਂ ਉਹਨੂੰ ਨਹੀਂ ਮੰਨਦੇ, ਸਰਬੱਤ ਖਾਲਸੇ ਵਾਲਿਆਂ ਨੂੰ ਵੀ ਤੁਸੀਂ ਕਹਿਤਾ ਸੀ ਕਿ ਇਹ ਸਰਬੱਤ ਖਾਲਸਾ ਨਹੀਂ ਹੈ ਜੀ, ਇਹ ਤੇ ਕੁਛ ਧੜਿਆਂ ਦਾ ਆਪਣਾ ਪ੍ਰੋਗਰਾਮ ਹੈ, ਅਸੀਂ ਨਹੀਂ ਜਾਣਾ, ਫਿਰ ਤੁਸੀਂ ਜਥੇਦਾਰ ਮੰਨ ਕਿਹਨੂੰ ਰਹੇ ਹੋ? ਤੁਹਾਨੂੰ ਉਹ ਵੀ ਜਥੇਦਾਰ ਨਹੀਂ ਪ੍ਰਵਾਨ, ਸਰਬੱਤ ਖਾਲਸਾ ਵੀ ਨਹੀਂ ਪ੍ਰਵਾਨ, ਫਿਰ ਤੁਹਾਡਾ ਜਥੇਦਾਰ ਕੌਣ ਆ? ਉਹ ਵੀ ਤੇ ਦੱਸ ਦਿਓ ਨਾ। ਜੀ ਜੀ ਬਿਲਕੁਲ। ਤੇ ਅੱਗੇ ਆਪਾਂ ਵੱਧਦੇ ਹਾਂ। ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੇ ਹਾਲਾਤ ਮਾੜੇ ਹੀ ਆ। ਰੋਡ ਰੇਜ ਦੇ ਵਿੱਚ ਇੱਕ ਬੱਸ ਡਰਾਈਵਰ ਨੂੰ ਕੋਈ ਗੋਲੀ ਮਾਰ ਗਿਆ ਰਾਜਪੁਰਾ ਪਟਿਆਲਾ ਰੋਡ ਤੇ। ਵੇਖੋ ਇੱਥੇ ਜੇ ਇਹੋ ਜਿਹੇ ਆਪਾਂ ਗਿਣ ਲੱਗੀਏ ਰੋਜ਼ਾਨਾ ਦੇ ਰੋਜ਼ਨਾਮਚੇ ਦੇ ਵਿੱਚੋਂ ਜੇ ਕੱਢ ਕੇ ਕਿਸੇ ਪੜ੍ਹੀਏ ਤੇ ਮੇਰੇ ਖਿਆਲ ਦੇ ਨਾਲ ਹੋਰ ਕੁਝ ਕਹਿਣ ਸੁਣਨ ਦੀ ਲੋੜ ਹੀ ਨਹੀਂ ਪੈਣੀ, ਬਸ ਕਿਸੇ ਗਿਣਾ ਕੇ ਕੰਮ ਪੂਰਾ ਹੋ ਜਾਣਾ। ਇਹ ਇੱਕੋ ਚੀਜ਼ ਰਹਿੰਦੀ ਸੀ ਸਾਡੇ ਇੱਥੋਂ ਪੰਜਾਬ ਦੇ ਵਿੱਚ। ਇੰਨੀ ਕੁ ਅਸੀਂ ਕਹਿ ਸਕਦੇ ਹਾਂ ਕਿ ਅਮਨ ਸ਼ਾਂਤੀ ਸੀ ਕਿ ਜਿਹੜੇ ਸੜਕ ਤੋਂ ਅਸੀਂ ਲੰਘਦੇ ਹਾਂ, ਭਾਵੇਂ ਕਈ ਵਾਰ ਮੋਢਾ ਵੀ ਵੱਜ ਜਾਂਦਾ ਹੈ ਸਾਡੇ ਪਿੰਡਾਂ ਦੇ ਵਿੱਚ, ਤੇ ਹਾਲਾਂਕਿ ਸ਼ਹਿਰਾਂ ਦੇ ਵਿੱਚ ਤੇ ਲੋਕ ਘਸੁੰਨੋ ਘਸੁੰਨੀ ਹੋ ਜਾਂਦੇ ਕਈ ਵਾਰੀ, ਕਿਤੇ ਸੜਕ ਕੋਈ ਮਾੜਾ ਮੋਟਾ ਇੱਕ ਦੂਜੇ ਨਾਲ ਵਾਹਨ ਖਹਿ ਜਾਵੇ, ਪਰ ਪਿੰਡਾਂ ਦੇ ਵਿੱਚ ਜੇ ਕਿਤੇ ਸਾਈਕਲ ਵੱਜ ਜਾਵੇ ਕਿਸੇ ਦੇ ਵਿੱਚ, ਭਾਵੇਂ ਬਾਪੂ ਹੀ ਹੋਵੇ, ਉਹ ਗਿੱਟਿਆਂ ਪਰਨੇ ਉਹਦੀਆਂ ਲੱਤਾਂ ਤਾਂ ਹੋ ਜਾਣ, ਉੱਠ ਕੇ ਕਹਿ ਦਿੰਦਾ ਕਿ ਪੁੱਤਰ ਤੈਨੂੰ ਤਾਂ ਨਹੀਂ ਸੱਟ ਲੱਗੀ, ਉਹ ਸਾਈਕਲ ਵਾਲੇ ਨੂੰ ਕਹੇਗਾ ਉਲਟਾ। ਇੱਥੇ ਇਹ ਮਾਹੌਲ ਹੈ ਜਿਹੜਾ ਸੜਕਾਂ ਦੇ ਉੱਤੇ ਕੁਝ ਇਹੋ ਜਿਹਾ ਪਿੰਡਾਂ ਦੇ ਵਿੱਚ ਤੇ ਖਾਸ ਤੌਰ ਤੇ ਸ਼ਹਿਰਾਂ ਦੇ ਵਿੱਚ ਹੈ ਕਿ ਕਈ ਵਾਰ ਘਸੁੰਨ ਮੁਖੀਆਂ ਹੋ ਜਾਂਦੇ ਆ। ਚਲੋ ਉਹ ਘਸੁੰਨ ਮੁਖੀਆਂ ਤੱਕ ਰਹਿੰਦੇ ਤਾਂ ਠੀਕ ਸੀ,
ਯਾਨੀ ਜਿਹੜੀ ਚੀਜ਼ ਤੇ ਅਸੀਂ ਕਹਿ ਸਕਦੇ ਸੀ ਕਿ ਇੱਥੇ ਰੋਡ ਰੇਜ ਦੇ ਮਾਮਲੇ ਬੜੇ ਘੱਟ ਹੁੰਦੇ, ਲੜਾਈਆਂ ਝਗੜੇ ਛੋਟੇ ਮੋਟੇ ਹੁੰਦੇ ਰਹਿੰਦੇ ਆ, ਜੀ ਕਤਲੋ ਗਰਦ ਤੱਕ ਨਹੀਂ ਪਹੁੰਚਦੇ। ਜਿਵੇਂ ਬਿਹਾਰ ਦੇ ਵਿੱਚੋਂ ਪਿੱਛੇ ਜੇ ਮਾਮਲਾ ਆਇਆ ਸੀਗਾ ਕਿ ਵਿਧਾਇਕਾ ਦੇ ਮੁੰਡੇ ਨੇ ਸਾਈਡ ਤੋਂ ਗੋਲੀ ਮਾਰ ਦਿੱਤੀ ਸੀਗੀ, ਤਾਂ ਉਹ ਜਿਹੜੀ ਚੀਜ਼ ਤੇ ਅਸੀਂ ਕਹਿੰਦੇ ਸੀ ਕਿ ਇਹੋ ਜਿਹੀਆਂ ਘੱਟ ਹੁੰਦੀਆਂ ਨੇ ਘਟਨਾਵਾਂ, ਅੱਜ ਉਸ ਚੀਜ਼ ਦਾ ਵੀ ਜਿਹੜਾ ਆ ਉਹ ਕਸਰ ਕੱਢ ਦਿੱਤੀ ਗਈ ਹੈ। ਪਟਿਆਲਾ ਰਾਜਪੁਰਾ ਨੂੰ PRTC ਦਾ ਜਿਹੜਾ ਡਰਾਈਵਰ ਸੀਗਾ ਲਈ ਜਾਂਦਾ ਸੀਗਾ, ਮੋਹਾਲੀ ਤੋਂ ਸਵਾਰੀਆਂ ਪਟਿਆਲੇ ਛੱਡਣ ਵਾਸਤੇ, ਤੇ ਰਾਜਪੁਰਾ ਤੇ ਪਟਿਆਲੇ ਦੇ ਦਰਮਿਆਨ ਕਿਤੇ ਸਾਈਡ ਸੂਟ ਨਹੀਂ ਮਿਲੀ ਹੋਣੀ, ਉੱਥੇ ਸੜਕ ਵੀ ਪੱਟੀ ਜਾਂਦੇ ਆ। ਜੀ ਸਰਦਾਰ ਸੁਖਬੀਰ ਸਿੰਘ ਬਾਦਲ ਸੀਮੈਂਟ ਵਾਲੀਆਂ ਸੜਕਾਂ ਬਣਾਈ ਜਾਂਦੇ ਆ, ਜੀ ਤਾਂ ਉੱਥੇ ਕਿਤੇ ਸਾਈਡ ਨਹੀਂ ਦਿੱਤੀ ਗਈ ਪਲ ਦੋ ਪਲ। ਦੱਸਦੇ ਆ ਕਿ ਅੱਗੇ ਉਹਨਾਂ ਨੇ ਕਾਰ ਲਾਈ ਆ, ਸਵਿਫਟ ਕਾਰ ਸੀਗੀ, ਤੇ ਲਾ ਕੇ ਉਹਨਾਂ ਨੇ ਪਹਿਲਾਂ ਤੇ ਡਰਾਈਵਰ ਨੂੰ ਚੰਗਾ ਭੜਕਾਇਆ, ਮੁੜ ਕੇ ਕੱਢ ਕੇ ਉਹਨਾਂ ਨੇ ਅਗਨ ਸ਼ਸਤਰ ਉਹਦੇ 2-3 ਗੋਲੀਆਂ ਦਾਗ ਦਿੱਤੀਆਂ। ਪਹਿਲਾਂ ਤਾਂ ਕੋਈ ਲਾਗੇ ਨਹੀਂ ਆਇਆ, ਜਦੋਂ ਚਲੇ ਗਏ ਫਿਰ ਮੁੜ ਕੇ ਲੋਕਾਂ ਨੇ ਹਸਪਤਾਲ ਦੇ ਵਿੱਚ ਪਹੁੰਚਾਇਆ। ਦੇਖੋ, ਜੇ ਸੜਕ ਦੇ ਉੱਤੇ ਹਾਈਵੇ ਦੇ ਉੱਤੇ ਹਾਈਵੇ ਵਗਦੇ ਹਾਈਵੇ ਦੇ ਉੱਤੇ PRTC ਸਰਕਾਰੀ ਡਰਾਈਵਰ ਨੂੰ ਲਾ ਕੇ ਕੋਈ ਗੋਲੀਆਂ ਮਾਰ ਸਕਦਾ ਹੈ, ਤਾਂ ਜੇ ਕੋਈ ਮੰਨ ਲਓ ਕਿਸੇ ਦਾ ਕੋਈ ਵੈਰ ਵਿਰੋਧ ਹੈ, ਤਾਂ ਉੱਥੇ ਸਵਾਰੀਆਂ ਕਿੰਨੀਆਂ ਕੁ ਸੁਰੱਖਿਅਤ ਹੋਣਗੀਆਂ। ਅੱਜ ਹਰਿਆਣੇ ਦੇ ਵਿੱਚ ਪਿਪਲੀ, ਉਹ ਵੀ ਬੱਸ ਜਿਹੜੀ ਚੰਡੀਗੜ੍ਹ ਨੂੰ ਆ ਰਹੀ ਸੀ, ਉਹਦੇ ਵਿੱਚ ਵੀ ਇੱਕ ਧਮਾਕਾ ਹੋ ਗਿਆ, 6-7 ਉੱਥੇ ਜ਼ਖਮੀ ਹੋ ਗਏ। ਸੋ ਨਾ ਸੁੱਖ ਸ਼ਾਂਤੀ ਬਾਰਡਰੋਂ, ਸ਼ੰਭੂ ਬਾਰਡਰ ਤੋਂ ਪਾਰ ਆ, ਨਾ ਇੱਧਰ ਆ, ਦੋਨੇ ਪਾਸਿਓਂ ਕੰਮ ਚੱਲੀ ਜਾਂਦਾ। ਪਰ ਸਾਡੇ ਇੱਥੇ ਜਿਹੜਾ ਦੁਖਦ ਗੱਲ ਇਹ ਹੈ ਕਿ ਲੱਖ ਭਾਵੇਂ ਇਹ ਸਖਤਾਈਆਂ ਦੀਆਂ ਗੱਲਾਂ ਕਰੀ ਜਾਣ, ਲੱਖ ਭਾਵੇਂ ਇਹ ਘੂਰੀਆਂ ਵੱਟੀ ਜਾਣ, ਕੱਲ ਉੱਥੇ ਮੁੰਡਾ ਮਾਰਿਆ ਜਲੰਧਰ ਦੇ ਵਿੱਚ, ਉਹ ਵੀ ਗੈਂਗਵਾਰ ਸੀ, ਜਲੰਧਰ ਦੇ ਵਿੱਚ ਮੁੰਡਾ ਮਾਰਿਆ, ਦੱਸਦੇ ਮੁੰਡਾ ਮਾਰ ਕੇ 15 ਮਿੰਟ ਉੱਤੇ ਲਾਸ਼ ਦੇ ਭੰਗੜਾ ਪਾਈ ਗਏ। ਸੋ ਇਹੀ ਚਿੰਤਾ ਦਾ ਵਿਸ਼ਾ ਕਿ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਇੱਥੇ ਇੱਕ ਕਾਨੂੰਨ ਦਾ, ਜੋ ਇੱਕ ਕਾਨੂੰਨ ਦਾ ਕਾਇਦੇ ਦਾ ਡਰ ਭੈ ਹੋਣਾ ਚਾਹੀਦਾ, ਉਹ ਉਤਪੰਨ ਕਿਉਂ ਨਹੀਂ ਹੋ ਰਿਹਾ। ਜੀ ਜੀ ਬਿਲਕੁਲ, ਕਿਤੇ ਨਾ ਕਿਤੇ ਤਾਰਾਂ ਜੁੜਦੀਆਂ ਹੀ ਆ ਆਪਸ ਦੇ ਵਿੱਚ ਵੀ, ਇਹ ਕਿਉਂ ਨਹੀਂ ਕੁਛ ਵੀ ਹੁੰਦਾ। ਅਗਲੀ ਜਿਹੜੀ ਆਪਾਂ ਗੱਲ ਕਰਦੇ ਆ, ਸੂਬੇ ਦੇ ਵਿਗੜ ਰਹੇ ਮਾਹੌਲ ਨੂੰ ਲੈ ਕੇ ਭਾਜਪਾ ਮਿਲੂਗੀ ਮੁੱਖ ਮੰਤਰੀ ਨੂੰ? ਜਾਗੇ ਆ ਜੀ, ਜਾਗੇ ਆ। ਇਹ ਬਹੁਤ ਚਿਰਾਂ ਦੇ ਸੁੱਤੇ ਪਏ ਸੀ, ਸ਼ੁਕਰ ਕਰੋ ਉੱਠ ਪਿਆ। ਉੱਠੇ ਭਾਵੇਂ ਦੁਪਹਿਰੇ 12 ਵਜੇ ਹੀ ਆ, ਆਪਾਂ ਇੰਨਾ ਕਹਿ ਸਕਦੇ ਕਿ ਉੱਠੇ ਆ, ਇਹਨਾਂ ਨੂੰ ਪਤਾ ਲੱਗਿਆ। ਇੱਥੇ ਸਾਂਪਲਾ ਸਾਹਿਬ ਇਹਨਾਂ ਦੇ ਜਿਹੜੇ ਨਵੇਂ ਪ੍ਰਧਾਨ ਬਣੇ ਆ, ਉਹਨਾਂ ਨੇ ਕੁਛ ਮਾੜੀ ਮੋਟੀ ਹਿੰਮਤ ਕੀਤੀ ਹੈ, ਪਰ ਉਹ ਹਿੰਮਤ ਕਰਨ ਦੇ ਪਿੱਛੇ ਤਰਕ ਕੀ ਦੇ ਰਹੇ? ਉਹ ਕਹਿੰਦੇ ਜੀ ਕੁਝ 1 ਮਹੀਨੇ ਤੋਂ ਨਾ ਜਿਹੜੇ ਹਾਲਾਤ ਕੁਛ ਖਰਾਬ ਜੇ ਆ, ਤੇ 1-2 ਵੱਡੇ ਬੰਦਿਆਂ ਤੇ ਖਾਸ ਤੌਰ ਤੇ ਧਾਰਮਿਕ ਆਗੂਆਂ ਤੇ ਹਮਲੇ ਹੋ ਗਏ ਆ। ਸੋ ਅਸੀਂ ਇਹ CM ਸਾਹਿਬ ਨੂੰ ਕਹਾਂਗੇ ਜਾ ਕੇ, ਉਪ ਮੁੱਖ ਮੰਤਰੀ ਜਿਨ੍ਹਾਂ ਦੇ ਕੋਲ ਗ੍ਰਹਿ ਵਿਭਾਗ ਵੀ ਹੈ, ਕਿ ਹਾਲਾਤ ਹੈ ਜਿਹੜੇ ਉਹ ਖਰਾਬ ਹੈ ਭਾਈ, ਇਹਨਾਂ ਨੂੰ ਸੰਭਾਲੋ। ਹੁਣ ਇਹ ਦੇਖੋ 1 ਮਹੀਨੇ ਤੋਂ ਕਹਿ ਰਹੇ ਆ, ਤੇ ਲੋਕ ਇੱਥੋਂ ਦੇ ਔਰ ਅਖਬਾਰ ਇੱਥੋਂ ਦੇ ਉਹਦੇ ਪਿਛਲੇ 8 ਸਾਲਾਂ ਤੋਂ ਪਿੱਟਦੇ ਪਏ ਆ ਕਿ ਭਾਈ ਸਾਡਾ ਜਿਹੜਾ ਇੱਥੋਂ ਦਾ ਮਾਹੌਲ ਆ, ਸਾਡਾ ਆਲੇ ਦੁਆਲੇ ਦਾ ਸਾਡਾ ਚੁਗਿਰਦਾ ਇਹੋ ਜਿਹਾ ਹੋ ਗਿਆ ਕਿ ਇੱਥੇ ਹੱਥ ਮਿਲਾਇਆ ਵੀ ਉਂਗਲਾਂ ਗਿਣਨੀਆਂ ਪੈਂਦੀਆਂ, ਕੋਈ ਉਂਗਲ ਤੇ ਨਹੀਂ ਲਾ ਕੇ ਲੈ ਗਿਆ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਹੈ, ਉਹ ਇਹਨਾਂ ਨੂੰ ਅੱਜ ਦਿਸਦੀ ਪਈ ਹੈ। ਹੁਣ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਸਵਾਲ ਉੱਠਦਾ ਹੈ ਕਿ ਮੁੱਖ ਮੰਤਰੀ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹ ਦਾਅਵਾ ਕਰਦਾ, ਕਹਿੰਦਾ ਕਿ ਮੈਂ ਅਮਨ ਕਾਨੂੰਨ ਜਿਹੜਾ ਹੈ ਉਹ ਕਿਸੇ ਨੂੰ ਆਪਣੇ ਹੱਥ 'ਚ ਲੈਣ ਦੀ ਆਗਿਆ ਨਹੀਂ ਦੇਵਾਂਗਾ। ਸਰਦਾਰ ਸੁਖਬੀਰ ਸਿੰਘ ਬਾਦਲ ਆਂਦਾ ਹੈ, ਕਹਿੰਦਾ ਕਿ ਜੀ ਅਸੀਂ ਜਿਹੜੇ ਟੌਪ ਦੇ 4 ਸਟੇਟ ਨੇ ਪੂਰੇ ਮੁਲਕ ਦੇ ਵਿੱਚੋਂ ਜਿਹੜੇ ਘੱਟ ਕ੍ਰਾਈਮ ਰੇਟ ਵਾਲੇ ਆ, ਅਸੀਂ ਉਹਨਾਂ ਦੇ ਵਿੱਚ ਚੌਥੇ ਪਾਏਦਾਨ ਤੇ ਆ। ਹਾਲਾਂਕਿ ਅਸੀਂ 4 ਕੁ ਦਿਨ ਪਹਿਲਾਂ ਅਸੀਂ ਪਹਿਲੇ ਨੰਬਰ ਤੇ ਵੀ ਸਾਂ ਸ਼ਾਂਤੀ ਦੇ ਮਾਮਲੇ 'ਚ, ਫਿਰ ਅਸੀਂ ਹੁਣ 4 ਕੁ ਦਿਨਾਂ ਬਾਅਦ ਚੌਥੇ ਤੇ ਆ ਗਏ ਹਾਂ। ਚਲੋ, ਜਾਨੀ ਉਹ ਕਹਿ ਰਿਹਾ ਕਿ ਅਸੀਂ ਚੌਥੇ ਨੰਬਰ ਤੇ ਆ। ਉਹ ਕਹਿੰਦੇ ਜੀ ਅਸੀਂ ਕਾਨੂੰਨ ਹੱਥ 'ਚ ਨਹੀਂ ਲੈਣ ਦਿੰਦੇ, ਤੇ ਭਾਜਪਾ ਵਾਲੇ ਕਹਿੰਦੇ ਆ ਜੀ ਸਥਿਤੀ ਹੈ ਜਿਹੜੀ ਹੁਣ ਖਰਾਬ ਹੋ ਗਈ। ਹੁਣ ਤਿੰਨਾਂ 'ਚੋਂ ਸੱਚ ਕਿਹਦਾ ਮੰਨੀਏ, ਕਿਹਦੇ ਤੇ ਯਕੀਨ ਕਰੀਏ? ਇੱਕੋ ਘਰ ਦੇ ਵਿੱਚ 3 ਭਰਾ ਆ, ਤੇ ਤਿੰਨੇ ਹੀ ਆਪਣੀ ਭਾਸ਼ਾ ਬੋਲੀ ਜਾਂਦੇ ਆ, ਕੋਈ ਫਾਰਸੀ, ਕੋਈ ਉਰਦੂ, ਕੋਈ ਸੰਸਕ੍ਰਿਤ। ਕਿਹਦੀ ਗੱਲ ਸਮਝੀਏ? ਸੋ ਆਪਣੇ ਵਿੱਚ ਹੀ ਇਹਨਾਂ ਦੇ ਤਾਲਮੇਲ ਨਹੀਂ ਹੈ। ਪਰ ਇੱਕ ਗੱਲ ਸਾਫ਼ ਹੋ ਗਈ ਕਿ ਸਰਕਾਰ ਨੇ ਅੱਜ ਅਸਿੱਧੇ ਰੂਪ ਦੇ ਵਿੱਚ ਇਹ ਕਬੂਲ ਕਰ ਲਿਆ ਕਿ ਹਾਲਾਤ ਮਾੜੇ ਆ। ਪਰ ਇੱਥੇ ਭਾਜਪਾ ਵਾਲਿਆਂ ਤੇ ਸ਼ਿਕਵਾ ਇਹ ਆ ਕਿ ਜਿਸ ਦਿਨ ਬਾਈਬਲ ਦੇ ਵਿੱਚ 2 ਨਿਰਦੋਸ਼ ਸਿੱਖ ਮਾਰ ਦਿੱਤੇ ਗਏ ਸਨ, ਜਿਸ ਦਿਨ ਥਾਣੇਦਾਰ ਆਪਣੀ ਕੁੜੀ ਦੀ ਪੱਤ ਬਚਾਉਂਦਾ, ਇਹਨਾਂ ਦੀ ਭਾਈਵਾਲਾਂ ਦੇ ਇੱਕ ਦਰਿੰਦੇ ਦੇ ਹੱਥੋਂ ਮੌਤ ਦੇ ਮੂੰਹ 'ਚ ਜਾ ਪਿਆ ਸੀ, ਜਦੋਂ ਸ਼ਰੇਆਮ ਫਰੀਦਕੋਟ ਦੇ ਵਿੱਚੋਂ ਦੂਜੀ ਵਾਰ ਇੱਕ ਨੌਜਵਾਨ ਕੁੜੀ ਨੂੰ ਇੱਕ ਗੁੰਡਾ, ਇਹਨਾਂ ਦਾ ਆਪਣਾ ਪਾਲਿਆ ਹੋਇਆ ਗੁੰਡਾ ਲੈ ਗਿਆ ਸੀ ਚੁੱਕ ਕੇ। ਇਹੋ ਜਿਹੀਆਂ ਅਨੇਕਾਂ ਘਟਨਾਵਾਂ ਵਾਪਰੀਆਂ 2012 ਤੋਂ ਲੈ ਕੇ ਹੁਣ ਤੱਕ।
ਤਾਂ ਤੁਸੀਂ ਉਦੋਂ ਕਿਤੇ ਨਹੀਂ ਜਾਗੇ। ਅੱਜ ਜੇ ਢੱਡਰੀਆਂ ਵਾਲੇ ਤੇ ਹਮਲਾ ਹੋ ਗਿਆ, ਅੱਜ ਜਾਂ ਕੋਈ 1-2 ਘਟਨਾਵਾਂ ਵੱਡੀਆਂ ਹੋ ਗਈਆਂ, ਅੱਜ ਤੁਹਾਡੀ ਜਾਗ ਖੁੱਲ ਗਈ ਹੈ। ਕਿਉਂ ਜੀ ਇਸ ਤਰ੍ਹਾਂ ਦਾ? ਕਿਉਂ ਕਿ ਤੁਹਾਨੂੰ ਪਹਿਲਾਂ ਹੀ ਜਾਗ ਜਾਣਾ ਚਾਹੀਦਾ ਸੀ। ਤੁਸੀਂ ਸਰਕਾਰ ਦਾ ਹਿੱਸਾ ਹੋ। ਇਹ ਹੁਣ ਜੇ ਕਹਿਣ ਕਿ ਅਸੀਂ ਇਹਨਾਂ ਕੁ ਕਰਕੇ ਗੰਗਾ ਨਹਾਵਾਂਗੇ, ਲੋਕਾਂ ਨੇ ਬਾਹੋਂ ਫੜ ਕੇ, ਗੁੱਟ ਫੜ ਕੇ ਇਹਨਾਂ ਨੂੰ ਠੱਲ ਲੈਣਾ ਕਿ ਜਾਂਦੇ ਕਿੱਥੇ ਜੇ, ਜਵਾਬ ਦੇ ਕੇ ਜਾਓ। ਜੀ ਜੀ ਅਗਲੀ ਗੱਲ ਕਰਦੇ ਸੀ ਵੀ ਮੋਦੀ ਹੁਣਾਂ ਨੇ ਯੂਪੀ ਦੇ ਵਿੱਚ ਗੰਨਾ ਮਿੱਲਾਂ ਨੂੰ ਚੇਤਾਵਨੀ ਦਿੱਤੀ ਆ, ਕਹਿੰਦੇ ਬੰਦੇ ਬਣ ਕੇ ਕਿਸਾਨਾਂ ਦਾ ਬਕਾਇਆ ਦਿਓ। ਉਸ ਤੋਂ ਬਾਅਦ ਅਕਾਲੀ ਉਹਨਾਂ ਤੋਂ ਦੂਰ ਦੂਰ ਹੀ ਰਹੇ ਆ। ਅਸਲ ਦੇ ਵਿੱਚ ਇਹ ਅੱਜ ਯੂਪੀ ਦੇ ਵਿੱਚ ਗਪੌੜਾਂ ਦੇ ਗੰਨੇ ਛਿੱਲਣ ਗਏ ਸਨ, ਕਿਉਂਕਿ ਉੱਥੇ ਇਲੈਕਸ਼ਨ ਹੈ ਨਾ ਜੀ, ਤੇ ਉੱਥੇ ਗੰਨਾ ਬੜਾ ਹੁੰਦਾ ਤੁਹਾਨੂੰ ਪਤਾ। ਔਰ ਸਾਡੇ ਮੋਦੀ ਸਾਹਿਬ ਦੀ ਇੱਕ ਖਾਸੀਅਤ ਆ ਕਿ ਜਿੱਥੇ ਵੀ ਜਾਂਦੇ ਉਹ ਕਹਿ ਦਿੰਦੇ ਕਿ ਮੈਂ ਤੁਹਾਡੇ ਵਰਗਾ ਹੀ ਸੀ, ਮੈਂ ਉੱਥੋਂ ਦੀ ਗੱਲ ਹੀ ਕਰ ਦਿੰਦੇ ਆ। ਉਹ ਕਈ ਵਾਰ ਤੇ ਇਹੋ ਜਿਹਾ ਹੁੰਦਾ ਕਿ ਜਿਹੜਾ ਪੋਰਸ ਦਾ ਵੰਸ਼ ਆ ਉਹ ਬਿਹਾਰੀਆਂ ਦੇ ਨਾਲ ਵੀ ਜੋੜ ਦਿੰਦੇ ਆ। ਉਹ ਪੰਜਾਬ ਦਾ ਜਿਹੜਾ ਪੁੱਤਰ ਸੀਗਾ ਉਹਨੂੰ ਬਿਹਾਰੀ ਵੀ ਬਣਾ ਆਉਂਦੇ ਆ, ਕਿਉਂਕਿ ਇਹਨਾਂ ਦੀ ਜਿਹੜੀ ਦਿਆਨਤਦਾਰੀ ਉਹ ਇਹਨਾਂ ਦੇ ਨਾਲ ਹੀ ਆ। ਪਰ ਅੱਜ ਉੱਥੇ ਕਿਉਂਕਿ ਗੰਨਾ ਬਹੁਤ ਹੁੰਦਾ ਯੂਪੀ ਦੇ ਵਿੱਚ, ਗੰਨੇ ਵਾਲਿਆਂ ਨੂੰ ਖੁਸ਼ ਕਰਨਾ ਸੀ। ਕਹਿੰਦੇ ਜੀ ਮੈਂ ਚੇਤਾਵਨੀ ਦਿੰਦਾ। ਪਹਿਲਾਂ ਤੇ ਇਹਨਾਂ ਨੇ ਕਿਹਾ ਕਿ ਅਸੀਂ ਮੁੱਠੀਆਂ ਭਰ ਭਰ ਕੇ ਅਸੀਂ ਰਾਜਾਂ ਨੂੰ ਪੈਸੇ ਭੇਜ ਦਿੱਤੇ ਆ, ਜਿੰਨੀਆਂ ਵੀ ਕ੍ਰਿਸ਼ੀ ਯੋਜਨਾਵਾਂ। ਪਰ ਨਰਿੰਦਰ ਮੋਦੀ ਨੂੰ ਕੋਈ ਪੁੱਛਣ ਵਾਲਾ ਹੋਵੇ ਪੰਜਾਬ ਨੇ ਤੁਹਾਡਾ ਕੀ ਚੱਕਿਆ, ਪੰਜਾਬ ਨੂੰ ਤੁਸੀਂ ਕਿਉਂ ਇਹਨਾਂ ਵਸਾਰਿਆ ਹੋਇਆ, ਝੂਠ ਮਾਰ ਲੱਗਿਆ। ਘੱਟੋ ਘੱਟ ਇਹਨਾਂ ਤੇ ਕਵਾਲ ਕਰ ਲਓ ਕਿ ਪੰਜਾਬ ਨੂੰ ਛੱਡ ਕੇ ਅਸੀਂ ਸਾਰੇ ਪਾਸੇ ਪੈਸਾ ਬਰੋਬਰ ਭੇਜ ਦਿੱਤਾ। ਪੰਜਾਬ ਵਾਲੇ ਕਿਸਾਨ ਤੇ 1.5 ਮਹੀਨਾ ਹੋ ਗਿਆ ਆਪਣੀਆਂ ਪੇਮੈਂਟਾਂ ਨੂੰ ਰੋਂਦੇ ਆ। ਜਿਨਸ ਵੇਚ ਕੇ ਆਪਣਾ ਬਣਾਇਆ ਹੋਇਆ ਇਹਨਾਂ ਦਾ ਕਾਇਦਾ ਕਿ 24 ਘੰਟਿਆਂ ਦੇ ਅੰਦਰ ਅੰਦਰ ਅਦਾਇਗੀ ਕਰਨੀ ਹੈ, ਉਹ ਕਾਇਦਾ ਵੀ ਵਿਚਾਰਾ ਡੁਸਕਣ ਡਿਆ ਕਿ ਮੈਨੂੰ ਚੰਗਾ ਕਾਇਦਾ ਬਣਾ ਕੇ ਮੁੜ ਕੇ ਮੇਰਾ ਕਾਇਦਾ ਹੀ ਬੰਦ ਕਰ ਦਿੱਤਾ। ਸੋ ਉਹ ਇਹੋ ਜਿਹੇ ਬਿਆਨ ਦੇ ਰਹੇ ਆ ਜਿਹੜੇ ਸੱਚਾਈਆਂ ਤੋਂ ਕੋਹਾਂ ਦੂਰ ਹੈ। ਹੋਰ ਛੱਡੋ, ਕੱਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਹਨਾਂ ਦਾ ਆਪਣਾ ਭਾਈਵਾਲ ਆਖਣ ਡਿਆ ਸੀ ਕਿ ਪੋਸਟ ਮੈਟ੍ਰਿਕ ਜਿਹੜੀ ਸਕਾਲਰਸ਼ਿਪ ਆ ਉਹ ਕੇਂਦਰ ਨਹੀਂ ਭੇਜਣ ਡਿਆ, ਪੰਜਾਬ ਤਾਂ ਆਪਣਾ ਹਿੱਸਾ ਜਿਹੜਾ ਜਮ੍ਹਾਂ ਕਰਾਈ ਬੈਠਾ। ਇਹ ਝੂਠ ਮਾਰ ਲੱਗਿਆ ਪਿੱਛਾ ਬਹਿੰਦੇ ਨਹੀਂ। ਮੈਂ ਤਾਂ ਹੀ ਕਿਹਾ ਕਿ ਗਪੌੜਾਂ ਦੇ ਗੰਨੇ ਛਿਲਦੇ ਪਏ ਸੀ। ਔਰ ਦੂਜੀ ਗੱਲ ਗੰਨੇ ਮਿੱਲਾਂ ਦੀ ਗੱਲ ਰਹੀ ਹੈ, ਇਹ ਉੱਥੇ ਕਹਿ ਰਹੇ ਜੀ ਗੰਨਾ ਮਿੱਲ ਵਾਲੇ ਪੈਸੇ ਦੇ ਦੇਣ, ਇਹ ਕਰਦੇ ਨੇ, ਉਹ ਕਰਦੇ ਨੇ, ਜੋ ਕਰਦੇ ਨੇ। ਜਦ ਕਿ ਪੰਜਾਬ ਦੇ ਵਿੱਚ ਕੀ ਹਾਲ ਆ ਕਿ ਜਿਹੜੀਆਂ ਸਹਿਕਾਰੀ ਗੰਨਾ ਮਿੱਲਾਂ ਸੀ ਜਾਂ ਜਨਤਕ ਗੰਨਾ ਮਿੱਲਾਂ ਸੀ ਉਹ ਤੇ ਨੁਕਰੇ ਲੱਗ ਗਏ, ਤੇ ਬੰਦ ਹੋ ਗਈਆਂ। ਅਮਲੋਟ ਵਾਲੀਆਂ ਮਿੱਲ ਆ, ਜਿੱਦਾਂ ਫਰੀਦਕੋਟ ਵਾਲੀ, ਬਹੁਤ ਸਾਰੀਆਂ ਮਿੱਲਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਜਾਂ ਤੇ ਘਾਟੇ 'ਚ ਚਲੀਆਂ ਗਈਆਂ ਜਾਂ ਬੰਦ ਹੋ ਗਈਆਂ। ਤੇ ਰਹਿ ਗਈਆਂ ਕਿਹਨਾਂ ਦੀਆਂ? ਰਹਿ ਗਈਆਂ ਇਹਨਾਂ ਦੀਆਂ, ਸੱਜੇ ਵਾਲਿਆਂ ਦੀਆਂ ਜਾਂ ਖੱਬੇ ਵਾਲਿਆਂ ਦੀਆਂ, ਜਾਂ ਥੋੜੇ ਜਿਹੇ ਪਿੱਛੇ ਖੜੇ ਆ ਜਿਹੜੇ, ਉਹ ਇਹਨਾਂ ਦੇ ਆਲੇ ਦੁਆਲੇ ਵਾਲੀਆਂ ਰਹਿ ਗਈਆਂ। ਤੇ ਉੱਥੇ ਇਹ ਕਹਿ ਰਹੇ ਆ ਕਿ ਬੰਦੇ ਦੇ ਪੁੱਤ ਬਣ ਕੇ ਪੈਸੇ ਦੇ ਦਿਓ, ਪਰ ਇਹਨਾਂ ਦੀ ਆਪਦੀ ਸਰਕਾਰ ਹੈ ਜਿੱਥੇ ਪੰਜਾਬ ਦੇ ਵਿੱਚ, ਉੱਥੇ ਗੰਨਾ ਮਿੱਲਾਂ ਵਾਲੇ ਸੈਂਕੜੇ ਕਰੋੜ ਰੁਪਈਆ ਕਿਸਾਨਾਂ ਦਾ ਨੱਪ ਕੇ ਬੈਠੇ, ਉੱਤੋਂ ਸਬਸਿਡੀ ਖਾਈ ਜਾਂਦੇ ਆ। ਤੀਜੀ ਗੱਲ ਕਿ ਇਹਨਾਂ ਨੇ ਤਾਂ ਇੱਥੋਂ ਤੱਕ, ਕਿਉਂਕਿ ਮਿੱਲਾਂ ਜਿਹੜੀਆਂ ਸਿਆਸਤਦਾਨਾਂ ਦੀਆਂ, ਕਿਤੇ ਅੰਕੜਾ ਕੱਢ ਕੇ ਦੇਖ ਲਿਓ, ਕਿਤੇ ਮਾਲਕੀਤਾਂ ਕੱਢ ਕੇ ਦੇਖ ਲਿਓ, ਸਾਰੀਆਂ ਹੀ ਸਿਆਸਤਦਾਨਾਂ ਦੀਆਂ। ਉਹਨਾਂ ਨੂੰ ਵਟਤ ਦੇਣ ਲਈ ਇਹਨਾਂ ਨੇ ਬਾਹਰੋਂ ਆਈ ਖੰਡ ਤੇ 11% ਐਂਟਰੀ ਟੈਕਸ ਲਾ ਦਿੱਤਾ, ਜਿਹਦਾ ਨਤੀਜਾ ਇਹ ਨਿਕਲਿਆ ਕਿ ਜਿਹੜੇ ਸਾਡੇ ਬਚੇ ਸੀ, ਹੋਰ ਤੇ ਕਾਰਖਾਨੇ ਸਾਡੇ ਬਚੇ ਨਹੀਂ। ਆ ਜਿਹੜੇ ਟੌਫੀਆਂ ਗੋਲੀਆਂ ਬਣਾਉਂਦੇ ਸੀ, ਚਾਕਲੇਟ ਬਣਾਉਂਦੇ ਸੀ, ਉਹ ਵੀ ਵਿਚਾਰੇ ਨਿਕਲ ਕੇ ਪਾੜਾਂ ਨੂੰ, ਸਾਡਾ ਉਹ ਵੀ ਬੇੜਾ ਗਰਕ ਕਰ ਦਿੱਤਾ। ਇਹ ਗੰਨਾ ਮਿੱਲਾਂ ਚਲਾਉਂਦੇ। ਸੋ ਗੱਲਾਂ ਕਰਨ ਲੱਗਿਆ ਜਿੰਨੀਆਂ ਮਰਜ਼ੀ ਕਰੀ ਜਾਈਏ, ਪਰ ਅਸਲੀਅਤ ਹੈ ਕਿ ਇਹ ਵੋਟਾਂ ਦੀ ਫਸਲ ਜਿਹੜੀ ਵੱਢਣ ਜਾਂਦੇ ਆ, ਇਹਨਾਂ ਦੇ ਹੱਥਾਂ ਦੇ ਵਿੱਚ ਜਿਹੜੀ ਦਾਤਰੀ ਹੁੰਦੀ ਹੈ ਉਹ ਕੂੜ ਦੀ ਹੈ, ਝੂਠ ਦੀ ਹੈ। ਬਸ ਜਿੰਨਾ ਮਰਜ਼ੀ ਵਾਢੇ ਪਾਈ ਜਾਣ, ਸਾਡੇ ਜਿਹੜੇ ਲੋਕ ਆ ਉਹ ਬਸ ਜਕਾਰਾ ਲਾਈ ਜਾਂਦੇ, ਆਪਣੀ ਕਬਰ ਦੇ ਵਿੱਚ ਖੜੇ ਜਕਾਰੇ ਮਾਰੀ ਜਾਂਦੇ। ਬਿਲਕੁਲ ਆਪਣੀ ਕਬਰ 'ਚ ਆਪ ਮਿੱਟੀ ਦੇ ਪਾਉਣ ਜੀ। ਤੇ ਅਗਲੀ ਗੱਲ ਕਰਦੇ ਹਾਂ, ਧੱਕੇ ਨਾਲ ਅੰਗਰੇਜ਼ੀ ਪੜ੍ਹਾਉਣ ਤੋਂ ਦੁਖੀ ਹੋ ਗਏ ਮਾਸਟਰ ਪਹੁੰਚਿਆ ਹਾਈ ਕੋਰਟ। ਇਹ ਮਾਸਟਰਾਂ ਨਾਲ ਵੀ ਬੁਰੀ ਹੋਣ ਰਹੀ ਹੈ ਜੀ, ਪੰਜਾਬ ਦੇ ਮਾਸਟਰਾਂ ਨਾਲ। ਪਿੱਛੇ ਜੇ ਇਹ ਵੀ ਖਬਰ ਉੱਡੀ ਸੀ ਕਿ ਵਿਚਾਰਿਆਂ ਨੂੰ ਹੁਣ ਗਿਣਤੀ ਕਰਨੀ ਪੈਣੀ ਹੈ ਕਿ ਜੰਗਲ ਪਾਣੀ ਜਿਹੜੇ ਉਹ ਖੁੱਲੇ 'ਚ ਪਾਉਣ, ਕਿੰਨੇ ਕੁ ਜਾਂਦੇ ਪਿੰਡਾਂ 'ਚੋਂ। ਸੋ ਮਾਸਟਰ ਵਿਚਾਰੇ ਕਸੂਤੇ ਫਸੇ ਆ। ਉਹਦੇ ਨਾਲੋਂ ਜ਼ਿਆਦਾ ਮੁਸੀਬਤ ਇਹ ਹੈ ਕਿ ਹੁਣ ਜਿਹੜਾ ਮੇਰੇ ਵਰਗਾ ਸਾਇੰਸ 'ਚੋਂ ਮਸਾਂ ਪਾਸੇ ਹੋ ਕੇ, ਬਾਈਪਾਸ ਹੋ ਕੇ ਸਮਾਜਿਕ ਸਿੱਖਿਆ ਦਾ ਟੀਚਰ ਬਣਿਆ, ਤੇ ਉਹਨੂੰ ਕੰਨੋਂ ਫੜ ਕੇ ਕਹਿ ਦਿੰਦੇ ਅੰਗਰੇਜ਼ੀ ਪੜ੍ਹਾਓ। ਕਹਿੰਦਾ ਕਿ ਮੈਂ ਤੇ ਸਾਇੰਸ ਤੋਂ ਮਸਾਂ ਬਹਿ ਕੇ ਨਿਕਲਿਆ ਸੀ, ਅੰਗਰੇਜ਼ੀ ਵਾਲਾ ਪੰਗਾ ਕਿੱਥੋਂ। ਸੋ ਇਹ ਇਸ ਕਰਕੇ ਹੋ ਰਿਹਾ ਵਾ ਕਿ ਮਾਸਟਰਾਂ ਦੀਆਂ ਜਿਹੜੀਆਂ ਪੋਸਟਾਂ ਬੜੀਆਂ ਖਾਲੀ ਆ। ਇਹ
ਅਸ਼ੋਕ ਕੁਮਾਰ ਨੇ ਕੋਈ ਭਾਰੂ ਸਾਡੇ ਇੱਥੇ ਗਿੱਦੜਵਾ ਸਕੂਲ ਆ, ਉੱਥੇ ਪੜ੍ਹਾਉਂਦੇ ਸਨ। ਅੱਕ ਗਏ ਬੇਨਤੀਆਂ ਕਰ ਕਰਕੇ ਕਿ ਮੈਂ ਜਿਸ ਵਿਸ਼ੇ ਦਾ ਮਾਸਟਰ ਵਾਂ ਮੈਨੂੰ ਉਹੀ ਰਹਿਣ ਦਿਓ। ਸਮਾਜਿਕ ਸਿੱਖਿਆ ਪੜ੍ਹਾਉਂਦੇ ਸਨ। ਨਹੀਂ ਕਹਿੰਦੇ ਕਿ ਨਾਲ ਅੰਗਰੇਜ਼ੀ ਪੜ੍ਹਾਉਣੀ ਪਏਗੀ। ਕਾਫੀ ਦੇਰ ਕਹਿੰਦੇ ਕਿ ਪੜ੍ਹਾਈ ਵੀ ਹੈ, ਪਰ ਹੁਣ ਜਦੋਂ ਪਾਣੀ ਹੈ ਨੱਕੋ ਲੰਘ ਗਿਆ ਤੇ ਫਿਰ ਉਹਨਾਂ ਨੇ ਹਾਈ ਕੋਰਟ ਨੂੰ ਰੋਕ ਕਰ ਦਿੱਤਾ। ਕਹਿੰਦੇ ਕਿ ਮੈਨੂੰ ਧੱਕੇ ਦੇ ਨਾਲ ਕਹਿੰਦੇ ਆ ਕਿ ਅੰਗਰੇਜ਼ ਬਣ ਕੇ ਪੜ੍ਹਾਈ ਕਰ, ਅੰਗਰੇਜ਼ੀ ਦੀ ਪੜ੍ਹਾਈ ਕਰਵਾ ਤੇ ਮੇਰੇ ਨਾਲ ਇਨਸਾਫ ਕੀਤਾ ਜਾਵੇ। ਹਾਈ ਕੋਰਟ ਨੇ ਉਹ ਰਿਟ ਹੈ ਜਿਹੜੀ ਹੁਣ ਪ੍ਰਵਾਨ ਕੀਤੀ ਹੈ। ਇਹਦੇ ਵਿੱਚ ਹੁਣ ਰਿਟ ਦਾ ਰੱਟਾ ਇਹੀ ਹੈ ਜੀ, ਜੋ ਮਰਜ਼ੀ ਨਿਕਲੇ, ਕਿ ਦੇਖੋ ਜੇਕਰ ਕੋਈ ਮਾਸਟਰ ਆਪਣੇ ਮਨੋਂ ਤਿਆਰ ਨਹੀਂ ਹੈ ਕਿ ਉਹ ਜਿਹੜੇ ਵਿਸ਼ਾ ਮਾਹਰ ਹੈ ਦੂਜਾ ਵਿਸ਼ਾ ਉਹ ਨਹੀਂ ਪੜ੍ਹਾਉਣ ਨੂੰ ਤਿਆਰ, ਤੁਸੀਂ ਉਹਨੂੰ ਧੱਕੇ ਨਾਲ ਕਹਿੰਦੇ ਹੋ, ਤਾਂ ਫਿਰ ਤੁਸੀਂ ਧੱਕੇ ਦੀ ਖੀਰ ਖਵਾ ਤਾਂ ਦਿਓਗੇ ਅਗਲੇ ਨੂੰ, ਪਰ ਇਹ ਨਹੀਂ ਨਿਗਾਹ ਰੱਖ ਸਕਦੇ ਕਿ ਉਹ ਮੁੜ ਕੇ ਖੀਰ ਖਾ ਕੇ ਕੱਢੇਗਾ ਨਹੀਂ ਬਾਹਰ, ਉਹ ਗਲਚੇਗਾ ਨਹੀਂ। ਉਹਦੇ ਤੁਸੀਂ ਪਚਾ ਧੱਕੇ ਨਾਲ ਨਹੀਂ ਸਕਦੇ। ਸੋ ਇਹ ਧੱਕੇ ਦੀ ਖੀਰ ਖਵਾਈ ਜਾ ਰਹੀ ਹੈ। ਹੁਣ ਦੇਖੋ ਜਿੱਥੇ 20-25 ਹਜ਼ਾਰ ਮਾਸਟਰਾਂ ਦੀਆਂ ਅਸਾਮੀਆਂ ਸ਼ਾਰਟ ਨੇ, ਉੱਥੇ ਇਸ ਤਰ੍ਹਾਂ ਤੁਸੀਂ ਹਿੰਦੀ ਵਾਲੇ ਨੂੰ ਕਹਿਤਾ ਕਿ ਅੰਗਰੇਜ਼ੀ ਪੜ੍ਹਾ ਦੇ, ਅੰਗਰੇਜ਼ੀ ਵਾਲੇ ਨੂੰ ਕਹਿਤਾ ਕਿ ਨਾਲ ਤੂੰ ਪੰਜਾਬੀ ਪੜ੍ਹਾ ਦੇ, ਔਰ ਜਿਹੜਾ ਸਾਇੰਸ ਵਾਲਾ ਜਿਹੜਾ ਪ੍ਰਯੋਗਸ਼ਾਲਾਵਾਂ ਦੇ ਕੰਮ ਕਰਨ ਵਾਲਾ ਉਹਨੂੰ ਕਹਿਤਾ ਕਿ ਤੂੰ ਸਰੀਰਕ ਸਿੱਖਿਆ ਸਾਂਭ ਲਾ। ਸੋ ਇਹ ਜਿਹੜਾ ਇਹ ਇਸ ਤਰ੍ਹਾਂ ਦਾ ਲੈ ਦੇ ਕੇ ਡੰਗ ਟਪਾਉਣ ਵਾਲਾ ਜਿਹੜਾ ਕੰਮ ਆ, ਉਹ ਫਿਰ ਇਹ ਨਤੀਜੇ ਚੰਗੇ ਨਹੀਂ ਦੇ ਸਕਦਾ। ਕਿਉਂਕਿ ਜਿੱਥੇ ਨੀਤੀ ਮਾੜੀ ਹੈ, ਜਿੱਥੇ ਤੁਸੀਂ ਸਾਮੀਆਂ ਨਹੀਂ ਭਰਦੇ, ਜਿੱਥੇ ਤੁਸੀਂ ਸਿਸਟਮ ਵਧੀਆ ਨਹੀਂ ਕਰਦੇ, ਨੀਤੀ ਵਧੀਆ ਨਹੀਂ ਬਣਾਉਂਦੇ, ਉੱਥੇ ਨਤੀਜੇ ਫਿਰ ਜਿਹੜੇ ਆ ਇਹੋ ਜਿਹੇ ਆਉਣਗੇ। ਔਰ ਜਦੋਂ ਨਤੀਜੇ ਮਾੜੇ ਆਉਂਦੇ ਆ ਉਦੋਂ ਦਲਜੀਤ ਸਿੰਘ ਚੀਮਾ ਜਿਹੜਾ ਉਹ ਸੱਦ ਕੇ ਕਲਾਸ ਲਾਉਣ ਪੈ ਜਾਂਦਾ। ਕਲਾਸ ਤੇ ਮੇਰੇ ਖਿਆਲ ਦੇ ਨਾਲ ਚੀਮਾ ਸਾਹਿਬ ਦੀ ਲਾਉਣ ਵਾਲੀ ਹੈ ਕਿ ਭਾਈ ਜਿਹੜਾ ਮਾਸਟਰ ਜਿਹਦੇ ਯੋਗਾ ਹੈਗਾ, ਹੁਣ ਜਿਹਨੂੰ ਗੁੱਲੀ ਡੰਡਾ ਖੇਡਣਾ ਆਉਂਦਾ ਉਹ ਇਕੱਲਾ ਗੁੱਲੀ ਡੰਡਾ ਖੇਡੇਗਾ, ਉਹਨੂੰ ਜੇ ਟੈਨਿਸ ਵਾਲਾ ਰੈਕਟ ਫੜਾ ਦਿਆਂਗੇ ਤੇ ਉਹ ਕਿੱਥੇ ਸਰਵਿਸ ਕਰ ਲੂਗਾ। ਬਿਲਕੁਲ ਬਿਲਕੁਲ, ਧੱਕਾ ਬਹੁਤ ਆ ਜੀ। ਜੀ ਹਾਈ ਕੋਰਟ ਨੇ ਪੰਜਾਬ ਦੇ ਵਿੱਚ ਰੁੱਖਾਂ ਦੀ ਕਟਾਈ ਤੇ ਲੱਗੀ ਰੋਕ ਹਟਾਈ, ਵੱਢ ਲਓ ਜੋ ਵੱਢ ਹੁੰਦਾ। ਹਾਂ ਬਿਲਕੁਲ ਜੀ, ਲੁੱਟ ਲਓ ਨਸੀਬਾਂ ਵਾਲੇ ਜੀ। ਇਹਨਾਂ ਨੇ NGT ਨੇ ਰੋਕ ਲਾ ਦਿੱਤੀ ਸੀ ਪਿਛਲੇ ਦਿਨੀ, ਕਾਫੀ ਆਪਾਂ ਖੁਸ਼ ਵੀ ਹੋਏ ਸੀਗੇ ਕਿ ਘੱਟੋ ਘੱਟ ਚਲੋ ਜਿਹੜਾ ਸਾਡਾ ਜੰਗਲ ਕਦੇ 20% ਦੇ ਲਗਭਗ ਸੀ, ਸਾਡਾ ਰਕਬਾ ਪੰਜਾਬ ਦਾ 20% ਜੰਗਲਾਤ ਹੇਠ ਸੀ, ਅੱਜ ਜਿਹੜਾ 2% ਦੇ ਵਿੱਚ ਸੁਗੜ ਗਿਆ, ਘੱਟੋ ਘੱਟ ਉਹ ਤੇ ਸੁਰੱਖਿਅਤ ਰਹੇਗਾ। ਪਰ ਸਾਡੀ ਖੁਸ਼ੀ ਬਹੁਤੀ ਦੇਰ ਟਿਕੀ ਨਹੀਂ। ਮਨਮੋਹਨ ਵਾਰਸ ਦੇ ਗਾਣਿਆਂ ਨੂੰ ਖੁਸ਼ੀ ਬਹੁਤੀ ਦੇਰ ਟਿਕਦੀ ਨਹੀਂ, ਆਸ਼ਕਾਂ ਦੇ ਵਿਹੜੇ, ਉਹ ਪੰਜਾਬੀਆਂ ਦੇ ਵਿਹੜੇ ਖੁਸ਼ੀ ਬਹੁਤੀ ਦੇਰ ਟਿਕਦੀ ਨਹੀਂ। ਹੁਣ ਜਿਹੜੇ ਸਰਕਾਰੀ ਇੱਕ ਯੋਜਨਾ ਚੱਲਦੀ ਪਈ ਸੀਗੀ ਬਿਸਤ ਦੁਆਬਾ ਨਹਿਰ ਦੀ, ਉਹਨਾਂ ਨੇ ਅਪਰੋਚ ਕਰ ਲਿਆ ਹਾਈ ਕੋਰਟ ਨੂੰ। ਉਹਨਾਂ ਨੇ ਕਿਹਾ ਜੀ ਕਿ ਸਾਡਾ ਤਾਂ ਕੰਮ ਹੈ ਜਿਹੜਾ ਉਹ ਵਿੱਚ ਲਟਕ ਗਿਆ, ਕਿਉਂਕਿ ਕਟਾਈ ਤੋਂ ਬਿਨਾਂ ਨਹਿਰ ਦਾ ਨਵੀਨੀਕਰਨ ਨਹੀਂ ਹੋਏਗਾ। ਸੋ ਉਸ ਤੋਂ ਬਾਅਦ ਹਾਈ ਕੋਰਟ ਨੇ ਸੁਣਵਾਈ ਕੀਤੀ। ਸੁਣਵਾਈ ਦੇ ਵਿੱਚ ਉਹਨਾਂ ਨੇ ਕਿਸਾਨ ਖੜੇ ਕਰ ਦਿੱਤੇ। ਉਹ ਕਹਿੰਦੇ ਜੀ ਜੇ ਨਹਿਰ ਨਹੀਂ ਚੱਲੇਗੀ ਤੇ ਸਾਡੀ ਉਪਜੀਵਕਾ ਨਹੀਂ ਚੱਲੇਗੀ। ਫਿਰ ਤੁਹਾਨੂੰ ਪਤਾ ਕਿ ਜਿੱਥੇ ਕਿਸਾਨ ਦੇ ਹਿੱਤ ਜੁੜ ਜਾਂਦੇ ਉੱਥੇ ਫੈਸਲਾ ਜਿਹੜਾ ਉਹ ਕੁਦਰਤ ਦੇ ਉਲਟ ਵੀ ਕਈ ਵਾਰ ਜਾ ਕੇ ਕਰਨਾ ਪੈਂਦਾ। ਜਿਵੇਂ ਕਿ ਅਸੀਂ ਧਰਤੀ ਨੂੰ ਚੂਸ ਰਹੇ ਹਾਂ ਥੱਲੇ ਪਾਣੀ, ਕੁਦਰਤ ਦੇ ਉਲਟੀ ਅਸੀਂ ਹੈ ਕਿ ਕੋਈ ਕਿਸਾਨ ਦੀ ਜਿਹੜੀ ਹੈ ਉਪਜੀਵਕਾ ਉਹਦੇ ਨਾਲ ਜੁੜੀ ਹੋਈ ਹੈ। ਤਾਂ ਉਹਨਾਂ ਨੇ ਵੀ ਇਹੀ ਫੈਸਲਾ ਲਿਆ ਕਿ ਕਿਸਾਨ ਨੂੰ ਅਸੀਂ ਭੁੱਖਿਆ ਨਹੀਂ ਮਾਰ ਸਕਦੇ ਤੇ ਤੁਸੀਂ ਆਪਦੀ ਕਟਾਈ ਹੈ ਜਿਹੜੀ ਕਰਕੇ ਆਪਦੀ ਨਹਿਰ ਪੂਰੀ ਕਰੋ। ਠੀਕ ਆ ਕਿ ਚਲੋ ਇਹਦੇ ਵਿੱਚ ਕੁਝ ਜਿਹੜੇ ਪਹਿਲੂ ਹੈ ਉਹ ਜੁੜਦੇ ਆ, ਕਿਸਾਨ ਦੇ ਨਾਲ ਜੁੜਦੇ ਆ, ਜਾਂ ਕਾਨੂੰਨੀ ਜਿਹੜੇ ਇਸ ਤਰ੍ਹਾਂ ਦੇ ਕਾਨੂੰਨੀ ਪਹਿਲੂ ਹੈ ਜਿਹੜੇ ਪੇਚੀਦੇ ਨੇ ਕਿ ਨਹੀਂ ਰੋਕ ਲੱਗ ਸਕਦੀ, ਪਰ ਘੱਟੋ ਘੱਟ ਜਾਗ ਤੇ ਸਕਦੇ ਆ ਨਾ ਅਸੀਂ, ਕਿਉਂਕਿ ਰੁੱਖ ਹੈ ਤੇ ਮਨੁੱਖ ਹੈ। ਅਸੀਂ ਕੋਈ ਛੱਡੇ ਨਹੀਂ ਰੁੱਖ। ਮੈਨੂੰ ਇੱਕ ਦੋਸਤ ਦੱਸਦਾ ਸੀਗਾ, ਕਹਿੰਦਾ ਕਿ ਮੈਂ ਜਦੋਂ ਪਹਿਲੀ ਵਾਰ ਇੰਗਲੈਂਡ ਦੇ ਵਿੱਚ ਗਿਆ ਤੇ ਤੜਕੇ ਮੈਂ ਉੱਠ ਕੇ ਚਾਹ ਬਣਾਉਣ ਲੱਗਾ ਤੇ ਮਾਚਿਸ ਵੇਖੀ। ਮਾਚਿਸ ਦੇ ਉੱਤੇ ਇੱਕ ਬਕਾਇਦਾ ਉਹਨਾਂ ਨੇ ਲਿਖਿਆ ਹੋਇਆ ਸੀ, ਉਕਰਿਆ ਹੋਇਆ ਸੀ ਕਿ ਜਿੰਨੀ ਵੀ ਲੱਕੜ ਇਸ ਮਾਚਿਸ ਨੂੰ ਬਣਾਉਣ ਦੇ ਵਿੱਚ ਇਸਤੇਮਾਲ ਹੋਈ ਹੈ ਉਨੀ ਲੱਕੜ ਅਸੀਂ ਰੁੱਖ ਦੇ ਰੂਪ ਚ ਤਿਆਰ ਕਰ ਦਿੱਤੀ। ਸੋ ਇਹ ਸਾਨੂੰ ਘੱਟੋ ਘੱਟ ਸਾਨੂੰ ਇਸ ਪਾਸੇ ਤਾਂ ਧਿਆਨ ਰੱਖਣਾ ਪਏਗਾ। ਠੀਕ ਆ, ਜ਼ਰੂਰੀ ਪ੍ਰੋਜੈਕਟਾਂ ਦੇ ਵਿੱਚ ਕਟਾਈ ਹੈ ਜਿਹੜੀ ਹੋਣੀ, ਜੇ ਕੋਈ ਹਾਈਵੇ ਬਣਦਾ, ਨਹਿਰ ਬਣਦੀ ਹੈ, ਉਹਦੇ ਚ ਰੁੱਖਾਂ ਦੀ ਕਟਾਈ ਹੋਣੀ ਹੈ। ਪਰ ਦੂਜਾ ਜਿਹੜਾ ਸਾਡਾ ਖਾਲੀ ਏਰੀਆ ਪਿਆ ਉਹ ਤੇ ਘੱਟੋ ਘੱਟ ਸਾਨੂੰ ਇਸ ਪਾਸੇ ਤੁਰਨਾ ਚਾਹੀਦਾ ਕਿ ਅਸੀਂ ਰੁੱਖ ਲਾਈਏ। ਅਸੀਂ ਦੇਖੋ ਸਾਡੀ ਕੁੱਖ ਵੀ ਖਤਰੇ 'ਚ ਹੈ, ਰੁੱਖ ਵੀ ਨਾ ਰਹੇ ਤੇ ਫਿਰ ਅਸੀਂ ਮਨੁੱਖ ਕਿੱਥੇ ਰਹਾਂਗੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਦਰਬਾਰ ਸਾਹਿਬ ਦੇ ਵਿੱਚੋਂ ਜਵਾਕ ਚੋਰੀ ਕਰਨ ਵਾਲੀ ਇੱਕ ਇਸਤਰੀ ਫੜੀ ਗਈ। ਇਹਨੇ ਬੱਚਾ ਚੁੱਕਿਆ ਸੀਗਾ ਜੀ 3 ਕੁ ਦਿਨ ਪਹਿਲਾਂ,
ਔਰ ਬੱਚਾ ਚੁੱਕ ਕੇ ਅੰਮ੍ਰਿਤਸਰ ਤੋਂ ਇਹ ਲੁਧਿਆਣੇ ਆ ਗਈ। ਉੱਥੇ 2 ਕਾਂਸਟੇਬਲ ਸੀਗੇ ਜਿਹੜੇ ਉਹਨਾਂ ਨੇ ਵੇਖ ਲਿਆ, ਮੁਲਾਜ਼ਮ ਸੀਗੇ ਜਿਹੜੇ PCR ਦੇ, ਉਹਨਾਂ ਨੇ ਇਹਨੂੰ ਸਿਆਣ ਲਿਆ ਤੇ ਉਹਨਾਂ ਨੇ ਫੜ ਕੇ ਪੁੱਛਗਿੱਛ ਕੀਤੀ ਤੇ ਬੀਬੀ ਉਹੀ ਸੀ ਜਿਹੜੀ ਉੱਥੋਂ ਬੱਚਾ ਚੁੱਕ ਕੇ ਭੱਜੀ ਸੀ। ਇਹ ਤੇ ਚਲੋ ਹੁਣ ਚੰਗੀ ਕਿਸਮਤ ਆ ਕਿ ਉਹ ਪੁਲਿਸ ਵਾਲੇ ਜਿਹੜੇ ਆ ਉਹ ਅਲਰਟ ਸੀ ਕਿ ਉਹਨਾਂ ਨੇ ਸਿਆਣ ਲਿਆ, ਪਹਿਚਾਣ ਲਿਆ। ਪਰ ਇਹ ਘਟਨਾਵਾਂ ਵਾਪਰਦੀਆਂ ਕਿਉਂ ਆ? ਜੇ ਇਸ ਘਟਨਾ ਦਾ ਪਿਛੋਕੜ ਪੜਚੋਲੀਏ ਤੇ ਇਹਦੇ ਵਿੱਚ ਇਹ ਹੈ ਕਿ ਫਿਰੋਜ਼ਪੁਰ ਤੋਂ ਇਹ ਬੀਬੀ ਸੁੱਖ ਲਾਉਣ ਗਈ ਸੀ। 3-4 ਧੀਆਂ ਤੋਂ ਬਾਅਦ ਇਹਨੂੰ ਪੁੱਤਰ ਦੀ ਦਾਤ ਮਿਲੀ ਸੀ। ਉੱਥੇ ਸੱਚੇ ਪਾਤਸ਼ਾਹ ਦਾ ਸ਼ੁਕਰਾਨ ਕਰਨ ਗਈ ਸੀ ਤੇ ਉੱਥੇ ਜਾ ਕੇ ਰਾਤ ਨੂੰ ਪਰਿਕਰਮਾ ਦੇ ਵਿੱਚ ਬੈਠੀ ਨੇ ਇੱਕ ਜਿਵੇਂ ਆਦਤਾਂ ਹੁੰਦੀਆਂ ਬੀਬੀਆਂ ਦੀਆਂ, ਖਾਸ ਤੌਰ ਤੇ ਪੰਜਾਬੀ ਬੀਬੀਆਂ ਦੀਆਂ, ਕਿ ਆ ਭੈਣੇ ਤੂੰ ਕਿੱਥੋਂ ਆਈ ਆ? ਮੈਂ ਇੱਥੋਂ ਆਈ ਆ, ਉੱਥੋਂ ਆਈ। ਤੇ ਇਸ ਤਰੀਕੇ ਨਾਲ ਉੱਥੇ ਇੱਕ ਨਾਲ ਦੋਸਤੀ ਗੰਢ ਲਈ ਸੀ। ਤੜਕੇ ਉੱਠੀ ਤੇ ਕਿਹਾ ਮੈਂ ਬਾਥਰੂਮ ਜਾਵਾਂ, ਮੇਰਾ ਬੱਚਾ ਸੰਭਾਲੀ, ਤੇ ਉਹ ਉੱਥੋਂ ਲੈ ਕੇ ਟਿਪ ਗਈ। ਜਦੋਂ ਇਹ ਘਟਨਾ ਜਦੋਂ ਇਹ ਸਾਹਮਣੇ ਆਈ, ਹੜਕੰਪ ਮਚ ਗਿਆ। ਉੱਥੇ CCTV ਕੈਮਰੇ ਫੋਲੇ ਤੇ ਉਹ ਜਿਹੜੀ ਬੀਬੀ ਜਵਾਕ ਚੁੱਕ ਕੇ ਭੱਜੀ ਸੀ, ਉਹ ਥੋੜੀ ਜਿਹੀ ਕੈਮਰੇ ਦੇ ਵਿੱਚ ਆ ਗਈ। ਹੋਇਆ ਕਿ ਉਹ ਵੀਡੀਓ ਜਿਹੜੀ ਰਿਕਾਰਡਿੰਗ ਵੀਡੀਓ ਸੀ ਉਹ ਅੱਗੇ ਸੋਸ਼ਲ ਸਾਈਟਾਂ ਤੇ ਵਾਇਰਲ ਹੋ ਗਈ। ਇਹ ਜਿਹੜੇ ਦੋਵੇਂ ਮੁਲਾਜ਼ਮ ਸਨ ਉਹਨਾਂ ਨੇ ਕਿਤੇ ਉਹ ਵੀਡੀਓ ਵੇਖੀ ਸੀ ਤੇ ਇਸ ਬੀਬੀ ਨੇ ਜਿਹੜੇ ਕੱਪੜੇ ਉੱਥੇ ਵਾਰਦਾਤ ਨੂੰ ਅੰਜਾਮ ਦੇਣ ਵੇਲੇ ਪਾਏ ਹੋਏ ਸਨ, ਉਹੀ ਇੱਥੇ ਪਾਏ ਹੋਏ ਸਨ, ਯਾਨੀ ਕੱਪੜੇ ਨਹੀਂ ਸਨ ਬਦਲੇ, ਨਹੀਂ ਤੇ ਸ਼ਾਇਦ ਨਾ ਫੜੀ ਜਾਂਦੀ। ਤਾਂ ਉਹ ਵੀਡੀਓ ਦੇ ਵਿੱਚ ਕੱਪੜੇ ਸੀਗੇ ਜਿਹੜੇ, ਤਾਂ ਉਹ ਇਹਨੇ ਇੱਥੇ ਵੀ ਪਾਏ ਹੋਏ ਸਨ। ਉਹਨਾਂ ਨੇ ਸ਼ੱਕ ਦੀ ਬਿਨਾਂ ਤੇ ਇਹਨੂੰ ਫੜ ਲਿਆ ਤੇ ਸਾਰੀ ਕਹਾਣੀ ਜਿਹੜੀ ਉਹ ਸਾਫ਼ ਹੋ ਗਈ। ਹੁਣ ਇੱਥੇ ਪੁਲਿਸ ਵਾਲਿਆਂ ਦਾ ਵੀ ਧੰਨਵਾਦ ਕਰਨਾ ਬਣਦਾ, ਇਹਨਾਂ ਨੂੰ ਵੀ, ਕਿਉਂਕਿ ਬਹੁਤ ਘੱਟ ਅਸੀਂ ਬਹੁਤ ਕੰਜੂਸੀ ਕਰਦੇ ਇਹਨਾਂ ਦੀ ਵਿਚਾਰਿਆਂ ਦੀ ਸਿਫਤ ਕਰਨ ਲੱਗਿਆ ਤੇ ਇਹਨਾਂ ਦੀ ਸਿਫਤ ਕਰਨੀ ਬਣਦੀ ਹੈ ਕਿ ਘੱਟੋ ਘੱਟ ਇਹਨਾਂ 'ਚ ਇਹੋ ਜਿਹੇ ਬੰਦੇ ਆ ਜਿਹੜੇ ਅਲਰਟ ਵੀ ਹੈਗੇ ਆ, ਜਿਹੜੇ ਦਿਮਾਗ 'ਚ ਰੱਖਦੇ ਆ ਕਿ ਫਲਾਣੀ ਥਾਂ ਤੇ ਵਾਰਦਾਤ ਹੋਈ ਆ। ਇਹਨਾਂ ਨੇ ਚੰਗਾ ਕੰਮ ਕੀਤਾ। ਪਰ ਉਸ ਤੋਂ ਵੀ ਵੱਡਾ ਜੇ ਸ਼ੁਕਰੀਆ ਕਰੀਏ ਤੇ ਸਾਇੰਸ ਦਾ ਕਰਨਾ ਬਣਦਾ, ਜਿਨ੍ਹਾਂ ਨੇ ਇਹ ਤਕਨੀਕਾਂ ਕੱਢ ਦਿੱਤੀਆਂ, ਖਾਸ ਤੌਰ ਤੇ ਸੋਸ਼ਲ ਮੀਡੀਆ, ਜਾਂ ਜਿਹੜੇ CCTV ਕੈਮਰੇ ਹੀ ਨਾ ਹੁੰਦੇ ਤੇ ਨਾ ਹੀ ਇਹ ਘਟਨਾ ਕੈਦ ਹੁੰਦੀ, ਨਾ ਹੀ ਇਹ ਬੱਚਾ ਜਿਹੜਾ ਕਦੇ ਆਪਣੇ ਮਾਂ ਦੀ ਗੋਦ 'ਚ ਪਰਤਦਾ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਸਬਕ ਨਹੀਂ ਲੈ ਰਹੇ। ਅਸੀਂ ਜਿਹੜੇ ਲੋਕ ਹੈ ਗਲਤੀਆਂ ਦਰ ਗਲਤੀਆਂ ਕਰਦੇ ਆ ਕਿ ਕਿਉਂ ਅਸੀਂ ਇਹੋ ਜਿਹੀਆਂ ਜਗ੍ਹਾ ਤੇ ਜਾ ਕੇ ਅਣਜਾਣ ਬੰਦਿਆਂ ਦੇ ਨਾਲ ਦੋਸਤੀਆਂ ਕੱਢ ਲੈਂਦੇ। ਕੋਈ ਬੱਸ ਦੇ ਵਿੱਚ ਕਿਸੇ ਤੋਂ ਬਿਸਕੁਟ ਖਾ ਕੇ ਬੇਹੋਸ਼ ਹੋ ਜਾਂਦਾ ਤੇ ਮੁੜ ਕੇ ਮਾਲ ਲੁਟਾ ਪੈਂਦਾ, ਕੋਈ ਟ੍ਰੇਨ ਦੇ ਵਿੱਚ ਕੋਲਡ ਡਰਿੰਕ ਪੀ ਕੇ, ਕੋਈ ਮੰਦਿਰ ਦੇ ਵਿੱਚੋਂ ਪ੍ਰਸ਼ਾਦ ਖਾ ਕੇ। ਸੋ ਇਹ ਸਾਨੂੰ ਆਪਣੀਆਂ ਆਦਤਾਂ ਵੀ ਬਦਲਣੀਆਂ ਚਾਹੀਦੀਆਂ। ਜੀ ਸੁਣਿਆ ਜੀ ਮੋਦੀ ਹੁਣਾਂ ਦੇ 2 ਸਾਲ ਪੂਰੇ ਹੋ ਗਏ ਆ, ਕੀ ਖੱਟਿਆ ਕੀ ਗਵਾਇਆ? ਖੱਟਿਆ ਇਹ ਥੋੜਾ ਖੱਟਿਆ ਜੀ, ਵਰਲਡ ਟੂਰ ਲਾ ਲਿਆ, ਸਾਰਾ ਵਿਸ਼ਵ ਘੁੰਮ ਲਿਆ, ਠੀਕ ਹੈ ਜੀ। ਸਾਰੇ ਦੇਸ਼ ਨੂੰ ਇਹਨਾਂ ਨੇ ਫਾਇਰ ਟੰਗਿਆ ਹੋਇਆ, ਕਦੇ JNU ਵਿਵਾਦ, ਕਦੇ ਰੋਹਿਤ ਵਮੂਲਾ ਵਿਵਾਦ, ਕਦੇ ਤਰਸ਼ੂਲ ਉੱਠ ਪੈਂਦਾ, ਕਦੇ ਉੱਤੇ ਤਰਮਾਰਜੀ ਹੈ ਜਿਹੜੀ ਉਹ ਲੈ ਕੇ ਟ੍ਰੇਨਿੰਗਾਂ ਕਰਨ ਲੱਗ ਪੈਂਦੇ ਆ। ਇਹੀ ਕੁਝ ਖੱਟਿਆ, ਇਹੀ ਕੁਝ ਇਹਨਾਂ ਨੇ ਪਾਇਆ। ਤੇ ਮੇਰੇ ਖਿਆਲ ਦੇ ਨਾਲ ਜਿਹੜੇ 3 ਸਾਲ ਲੰਘਣਗੇ ਉਹ ਇਹੋ ਹੀ ਖਾਤਾ ਵਹੀ ਖਾਤਾ ਆਪਾਂ ਜੋੜਦੇ ਰਹਿ ਜਾਗੇ। ਉਦੋਂ ਨੂੰ 5 ਸਾਲ ਪੂਰੇ ਹੋ ਜਾਣਗੇ। ਹੋਰ ਕੁਝ ਨਾ ਖੱਟਣ, ਪਰ ਖੱਟੇ ਰੰਗ ਵਾਲਾ ਜਿਹੜਾ ਇਹਨਾਂ ਦਾ ਝੰਡਾ ਉਹ ਜ਼ਰੂਰ ਖੱਟ ਜਾਣਗੇ। ਜੀ ਤੇ ਬਹੁਤ ਬਹੁਤ ਤੁਹਾਡਾ ਆਪਾਂ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਆ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।